ਓਏ ਅਮਲੀਆ ਅੱਜ ਕੱਲਾ ਆ ਕੇ ਬਹਿ ਗਿਆ। ਤੇਰਾ ਮਿੱਤਰ ਲਾਲਾ ਕਿੱਥੇ ਅੱਜ? ਇੰਨਾ ਸੋਹਣਾ ਮੈਂ ਆ ਗਿਆ ਜਿੰਦਰ ਸਾਹਿਬ। ਉਹਦਾ ਗੱਲ ਦੀਵਾਲੀ ਲਈ ਉਹ ਥੁੱਕ ਲਾ ਕੇ ਪੈਸੇ ਹੀ ਗਿਣੀ ਜਾਂਦਾ ਜਿੰਦਰ ਸਾਹਿਬ। ਓਏ ਆਓ ਕੋਈ ਤੁਸੀਂ ਆ ਬਾਈ ਦੀਵਾਲੀ ਸੀ ਰਾਤੀ ਦਾ। ਉਹ ਤਾਇਆ ਸਿਆ ਆ ਦੀਵਾਲੀ ਤਿਉਹਾਰ ਨੂੰ ਆ ਲਾਲੇ ਹਲਵਾਈ ਇਹਨਾਂ ਦਾ ਤਾਂ ਕੰਮ ਹੁੰਦਾ। ਓਏ ਸਾਹੀ ਦੇ ਪੈਸੇ ਖਵਾਉਣ ਦੇ ਹੁੰਨੇ ਸਾਡਾ ਦਿਵਾਲਾ ਨਿਕਲਦਾ ਲਾਲੇ ਦੀਵਾਲੀ ਮੰਨਦੀ ਆ। ਬਿਲਕੁਲ ਲਾਲੇ ਤਾਇਆ ਅੱਜ ਨਾ ਪ੍ਰੀਤੂ ਦਾ ਹਲਵਾਈ ਤੇ ਲਾਲਾ ਉਹਦਾ ਦੋ ਹੀ ਚੀਜ਼ਾਂ ਆ ਉਹ ਨਹੀਂ ਮਾਰ ਦਿੰਦਾ ਸਾਂ ਮੈਂ। ਮੇਰੀ ਡਿਊਟੀ ਲੱਗੀ ਹੋਈ ਸੀ ਖੋਏ ਵਾਲੇ ਪਾਸੇ ਤੇ ਦੱਸਾਂ ਮੈਂ। ਅੱਛਾ ਹਾਂ ਮੈਂ ਤਾਂ ਸਵੇਰ ਦਾ ਖੋਆ ਹੀ ਮਾਰੀ ਆ ਤੇ ਬੋਲੇ ਅਮਲੀ ਉਹ ਗੱਲ ਸੁਣ ਅਮਲੀ ਆ ਜਿਹੜਾ ਦੁੱਧ ਦੀ ਗੱਲ ਤੇ ਖੋਏ ਦੀ ਗੱਲ ਕਰਦਾ ਤੂੰ। ਹਾਂ ਇੰਨਾ ਦੁੱਧ ਕਿੱਥੋਂ ਆਉਂਦਾ? ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਦੀਵਾਲੀ ਨੂੰ ਕੀ ਹੋ ਜਾਂਦਾ। ਉਦਾਂ ਵੀ ਕਦੇ ਕਦੇ ਪ੍ਰੋਗਰਾਮ ਚੱਲ ਜਾਂਦਾ ਮਲਾਣ। ਉਦੋਂ ਤਾਂ ਕਦੀ ਕਹਿੰਦਾ ਪਨੀਰ ਘਟ ਗਿਆ, ਕਦੀ ਦੁੱਧ ਘਟ ਗਿਆ, ਕਦੀ ਖੋਆ ਘਟ ਗਿਆ। ਮੈਨੂੰ ਲੱਗਦਾ ਤੁਸੀਂ ਆਪਣੇ ਅਮਲੀਆ ਮੇਰੇ ਗਾਈਆਂ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਹੋ ਗਈਆਂ ਬੰਦਾ। ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਲਿਆਂ ਦੇ ਉਦੋਂ ਦੁੱਧ ਜ਼ਿਆਦਾ ਦੀ ਲੋੜ ਪੈਣੀ ਯਾਦ ਦਿੱਤੀ ਤਾਇਆ ਵੀ ਟਿਚਰਾ ਕਰਦਾ ਆ। ਤਾਇਆ ਤੈਨੂੰ ਨਹੀਂ ਪਤਾ ਆ ਕਿਤੇ ਨਕਲੀ ਦੁੱਧ ਥੋੜਾ ਮਿਲਦਾ। ਅੱਛਾ ਅੱਛਾ ਹੈ ਆ ਸਾਰਾ ਨਕਲੀ ਦੁੱਧ ਦੀਆਂ ਮਠਿਆਈਆਂ ਬਣਦੀਆਂ। ਮੈਨੂੰ ਪਤਾ ਲੱਗਾ ਤੇਰੇ ਟਰੱਕ ਐਸਾ ਕਾਹਨੂੰ ਭੇਦ ਖੋਲਦਾ। ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ। ਸਾਨੂੰ ਤਾਂ ਟਰੱਕ ਜੋ ਲੱਦ ਕੇ ਦੇਣਾ ਅਸੀਂ ਲਿਆਣਾ। ਪਰ ਇਹਦੇ ਵਿੱਚ ਤਾਇਆ ਇਹ ਵੀ ਇੱਕ ਬੜਾ ਬਿਜ਼ਨਸ ਆ ਸਿੰਥੈਟਿਕ ਮਿਲਕ ਦਾ ਕਿ ਜਿਹੜਾ ਤਿਉਹਾਰਾਂ ਦੇ ਵਿੱਚ ਇੰਨਾ ਆਵਾਗੁਣੀ ਜਿਹੜਾ ਆ ਜਾਂਦਾ ਆ। ਇਹਦੇ ਵਿੱਚ ਆ ਮਾਲਟੋਸ ਪਾਊਡਰ ਈਵਨ ਕਿ ਕਹਿੰਦੇ ਆ ਕਿ ਇੱਕ BP ਪਾਊਡਰ ਹੁੰਦਾ ਆ। ਇਹਨਾਂ ਨੂੰ ਮਿਲਾਉਂਦੇ ਆ ਯੂਰੀਆ ਵਿੱਚ ਮਿਲਾ ਦਿੰਦੇ ਆ ਤੇ ਇਹ ਦੁੱਧ ਬਿਲਕੁਲ ਦੇਖਣ ਨੂੰ ਉਦਾਂ ਦਾ ਬਣ ਜਾਂਦਾ ਪਰ ਸਰੀਰ ਦੇ ਲਈ ਤਾਂ ਹਾਨੀਕਾਰਕ ਹੈ ਕਿ ਨਹੀਂ। ਪਤਾ ਲੱਗਾ ਕਿ ਇਹਦੇ ਵਿੱਚੋਂ ਘੀ ਵੀ ਨਿਕਲਦਾ ਉਹ ਚੋਂ ਦੂਜਾ ਦਹੀਂ ਵੀ ਬਣਦਾ ਬੜਾ ਵਧੀਆ। ਹਾਂ ਤਾਇਆ ਸਭ ਕੁਝ ਬਣਾਈ ਜਾਂਦੇ ਦਿੰਦਾ ਸਾਂ ਪਨੀਰ ਪਨੂਰ ਜੋ ਮਰਜ਼ੀ ਪਕੌੜੇ ਹੁੰਦੇ ਥੋੜੀ ਨਹੀਂ ਮੁੱਕਣ ਦਿੰਦੇ। ਸਵਾਦ ਕਹਿੰਦੇ ਦੂਜੇ ਨਾਲ ਵਧੀਆ ਹੁੰਦਾ। ਨਹੀਂ ਸਵਾਦ ਤਾਂ ਅਸੀਂ ਹੁਣ ਆਪਣਾ ਪਾ ਲਿਆ। ਹੁਣ ਜਿੱਦਾਂ ਮੰਨ ਲਓ ਕਿ ਤੁਸੀਂ ਹੁਣ ਦੱਸੋ ਵੀ ਜੋ ਤੁਸੀਂ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਜਲੇਬੀਆਂ ਖਾਂਦੇ ਸੀ ਕੀ ਅੱਜ ਜਲੇਬੀਆਂ ਦਾ ਉਹੀ ਸਵਾਦ ਆ? ਬਈ ਇੱਕ ਗੱਲ ਦੱਸਾਂ ਮਾਸਟਰਾ ਜਿਹੜੀਆਂ ਜਲੇਬੀਆਂ ਨਾ ਅਸੀਂ ਖਾਧੀਆਂ ਆਪਣੀ ਉਮਰੇ। ਹਾਂਜੀ ਉਹਦਾ ਸਵਾਦ ਵੱਖਰਾ ਹੀ ਦੇਸੀ ਘੇ ਹੁੰਦਾ ਸੀ। ਪਿੰਡਾਂ ਚੋਂ ਘੇ ਜਾਂਦਾ ਸੀ ਸ਼ਹਿਰਾਂ ਨੂੰ ਅਸਲੀ ਦੁੱਧ ਹੁੰਦਾ ਸੀ ਉਹ ਸਵਾਦ ਹੀ ਵੱਖਰੇ ਸੀ। ਅੱਜ ਕੱਲ੍ਹ ਹੁਣ ਜੋ ਕਿਤੇ ਖਾ ਲਈ ਤਾਂ ਢਿੱਡ ਹੋਣਾ ਪੈਂਦਾ ਕਦੀ ਕੋਈ ਬਿਮਾਰੀ ਪੈ ਜਾਂਦੀ ਆ। ਮੈਂ ਤਾਂ ਇੱਕ ਗੱਲ ਦੇਖੀ ਮਾਸਟਰਾ ਤੇ ਕਹਿੰਦੇ ਅੱਜ ਕੱਲ੍ਹ ਮਿਲਾਵਟ ਇੰਨੀ ਹੋ ਗਈ ਨਾ ਜ਼ਹਿਰ ਖਾ ਕੇ ਬੰਦਾ ਬਚ ਜਾਂਦਾ ਤੇ ਦਵਾਈ ਖਾ ਕੇ ਬੰਦਾ ਮਰ ਜਾਂਦਾ। ਮੈਨੂੰ ਗੱਲ ਸਮਝਾਣੇ ਆ ਸਾਰਾ ਮਾਲ ਹੀ ਨਕਲੀ ਦੁੱਧ ਨਕਲੀ ਮਾਲ ਕਿੱਥੋਂ ਆਣਾ। ਤੇ ਨਕਲੀ ਦੁੱਧ ਦਾ ਇੱਕ ਹੋਰ ਤੁਸੀਂ ਦੇਖੋ ਵੀ ਕੱਲ ਮਠਿਆਈਆਂ ਵੀ ਬਹੁਤ ਸਜਾਈਆਂ ਹੋਈਆਂ ਸੀਗੀਆਂ। ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਨੰਗੇ ਹੋਣੇ ਆ। ਪਟਾਕੇ ਕਹਿੰਦੇ ਸੀ ਵੀ ਬੈਨ ਕੀਤੇ ਆ ਕਿੱਦਾਂ ਸਜੇ ਪਏ ਸੀ। ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਲੋਕ ਵੀ ਨਹੀਂ ਪਰਵਾਹ ਕਰਦੇ। ਮਠਿਆਈਆਂ ਦਾ ਤੁਸੀਂ ਦੇਖੋਗੇ ਪ੍ਰੀਤੂ ਤੂੰ ਵੀ ਚੱਕ ਕੇ ਕਿਤੇ ਦੇਖੀ ਤਾਂ ਆ ਬਹੁਤੀਆਂ ਮਠਿਆਈਆਂ ਇਦਾਂ ਦਾ ਸਵਾਦ ਇੱਕੋ ਜਿਹਾ ਹੀ ਆ। ਬਸ ਰੰਗ ਪਾ ਕੇ ਉਹਨਾਂ ਨੂੰ ਇੰਨਾ ਅਟਰੈਕਟਿਵ ਕਰ ਲਿਆ ਜਾਂਦਾ ਤੇ ਬਾਅਦ ਵਿੱਚ ਨਿਕਲਦਾ ਕੁਝ ਨਹੀਂ ਤੇ ਉਹ ਇਦਾਂ ਉਹ ਬਾਅਦ ਵਿੱਚ ਜਾਨਵਰਾਂ ਪਾਉਣੀਆਂ ਕਿਸੇ ਨੂੰ ਪੇੜੇ ਕਹਿ ਦਿੰਦੇ ਆ ਕਿਸੇ ਨੂੰ ਮਠਿਆਈ ਕਹਿ ਦਿੰਦੇ ਆ ਬੇਸਣ ਕਹਿ ਦਿੰਦੇ ਆ। ਹਾਂਜੀ ਖਾ ਕੇ ਵੇਚੀ ਜਾਂਦੇ ਆ। ਪਤਾ ਨਹੀਂ ਕਿੰਨੇ ਤਰ੍ਹਾਂ ਚਾਕਲੇਟ ਚੂਕਲੇਟ ਪਤਾ ਨਹੀਂ ਕਿਹੜੀ ਉੱਤੇ ਹੋਏ ਅਮਲੀਆ ਲਿਖ ਦਿੰਦੇ ਆ ਸ਼ੁੱਧ ਘੇ ਦੀ ਮਠਿਆਈ। ਸਾਨੂੰ ਤਾਂ ਪੁੱਛੋ ਸ਼ੁੱਧ ਘੇ ਦੀ ਨਾਲੇ ਲਾਲੇ ਕੋਲੋਂ ਮਿਲ ਜੇ ਸ਼ੁੱਧ ਜਿੰਨੇ ਵੀ ਕੈਮੀਕਲ ਮਾਸਟਰ ਨੇ ਦੱਸੇ ਆ ਇਹ ਸਾਰੇ ਸ਼ੁੱਧ ਮਾਤਰਾ ਚ ਪਾਏ ਹੁੰਦੇ ਆ। ਸ਼ੁੱਧ ਕਹਿੰਦੇ ਆ ਇਹ ਤਾਂ ਸ਼ੁੱਧ ਹੋ ਸਕਦਾ। ਅਮਲੀਆ ਗੱਲ ਸੁਣ ਮੇਰੀ ਤੂੰ ਇੱਥੇ ਬੈਠਾ ਸਾਡੇ ਕੋਲ ਲਾਲੇ ਦੀ ਭੰਡੀ ਕਰੀ ਜਾਂਦਾ ਜਿੱਦਣ ਨੂੰ ਪਤਾ ਲੱਗਾ ਨਾ ਤੈਨੂੰ ਵੀ ਤੂੰ ਸਾਡੇ ਕੋਲ ਇਹ ਗੱਲਾਂ ਕਰਦਾ ਤੇਰੇ ਕਿ ਟਾਪਾ ਚੰਗਾ ਝਾੜੂ ਦੱਸੀ ਨਾ ਵੈਸੇ ਕਟਾਪਾ ਮੇਰਾ ਇੱਕ ਦੋ ਵਾਰ ਹੋ ਗਿਆ ਇਹਨੇ ਗੱਲ ਕਰਦੀ ਸੀ ਏਦਾਂ ਹੀ। ਨਹੀਂ ਵੈਸੇ ਚਲੋ ਮਠਿਆਈਆਂ ਦਾ ਇੰਚਾਰਜ ਤਾਂ ਮੈਨੂੰ ਲੱਗਦਾ ਕੱਲ ਅਮਲੀ ਰਿਹਾ। ਉਹਦਾ ਕੰਮ ਤਾਂ ਵੈਸੇ ਲਾਈਟਾਂ ਵੱਲ ਸੀ। ਹੁਣ ਤਾਇਆ ਪਹਿਲਾਂ ਸਾਡੇ ਦੀਵਿਆਂ ਦਾ ਬੜਾ ਇੱਕ ਰਿਵਾਜ ਸੀ। ਚਲੋ ਪੋਲੂਸ਼ਨ ਹੁੰਦਾ ਸੀ ਉਹ ਵੱਖਰੀ ਗੱਲ ਆ ਪਰ ਇੱਕ ਘਿਓ ਦੇ ਜੇ ਦੀਵੇ ਬਾਲੇ ਜਾਂਦੇ ਸੀ ਇੱਕ ਵੱਖਰੀ ਤਰ੍ਹਾਂ ਖੁਸ਼ਬੂ। ਬਾਕੀ ਮਾਸਟਰ ਜੇ ਮੈਂ ਗੱਲ ਕਰਾਂ ਪੁਰਾਣੀ ਆਪਣੇ ਸਮੇਂ ਸਾਡੇ ਸਮਿਆਂ ਦੀ ਤਾਂ ਹਨੇਰਾ ਹੁੰਦਾ ਬਿਜਲੀ ਨਹੀਂ ਸੁਣਦੀ ਪਿੰਡਾਂ 'ਚ। ਹਾਂਜੀ ਤਾਂ ਜਦੋਂ ਦੀਵਾਲੀ ਹੋਣੀ ਨਾ ਤਾਂ ਪਿੰਡ ਦੇ ਬਨੇਰਿਆਂ ਦੇ ਉੱਤੇ ਰਾਹਾਂ ਦੇ ਉੱਤੇ ਲੋਕਾਂ ਨੇ ਦੀਵੇ ਜਗਾਏ ਹੁੰਦੇ ਸੀ। ਤਾਂ ਜਦੋਂ ਬਾਹਰੋਂ ਖੂਹ ਲਾਉਣਾ ਨਾ ਹਨੇਰੇ ਵਿੱਚ ਤਾਂ ਸਾਰਾ ਪਿੰਡ ਜਿਹੜਾ ਹੁੰਦਾ ਸੀ ਜਗਮਗਾਉਂਦਾ ਹੁੰਦਾ ਸੀ। ਬਹੁਤ ਸੋਹਣਾ ਲੱਗਦਾ ਸੀ। ਪੋਲੂਸ਼ਨ ਵੀ ਨਹੀਂ ਹੁੰਦੀ ਸੀ। ਜਾਂ ਸਰੋਂ ਤੇਲ ਹੁੰਦਾ ਸੀ ਤੇ ਜਾਂ ਹੁੰਦਾ ਸੀਗਾ ਆਪਣਾ ਦੇਸੀ ਘੇ ਉਹਦੇ ਦੀਵੇ ਜਲਾਉਂਦੇ ਸੀ। ਹੁਣ ਜਿਹੜੇ ਪਟਾਕੇ ਆਤਿਸ਼ਬਾਜ਼ੀਆਂ ਚੱਲਣ ਲੱਗ ਪਈਆਂ
ਨਾਲੇ ਇੱਕ ਪਾਸੇ ਤਾਂ ਕਹਿੰਦੇ ਜਿਹੜਾ এনवायरमेंट ਖਰਾਬ ਹੋਈ ਜਾਂਦਾ, ਵਾਤਾਵਰਨ, ਤੇ ਦੂਜੇ ਪਾਸੇ ਪਟਾਕਿਆਂ ਨੂੰ ਜਲਾਈ ਜਾਂਦੇ ਆ। ਹੁਣ ਕਹਿੰਦੇ ਅਸੀਂ ਗ੍ਰੀਨ ਦੀਵਾਲੀ ਮਨਾਉਣੀ ਆ, ਮੈਨੂੰ ਤਾਂ ਪਤਾ ਨਹੀਂ ਲੱਗਾ ਪਟਾਕੇ ਤਾਂ ਸਾਰੇ ਉਨੇ ਚੱਲਦੇ ਹੀ ਰਾਤੀ। ਨਹੀਂ ਉਹਦੇ ਵਿੱਚ ਹੁਣ ਇਹ ਦੇਖੋ ਆ ਚਰਨਜੀਤ ਚੰਨੀ ਨੇ ਕਿਹਾ ਸੀ ਵੀ ਪਟਾਕੇ ਜਿਹੜੇ ਆ ਬੰਦ ਕਰਨੇ ਆ, ਖਾਸ ਤੌਰ ਤੇ ਹੋਲਸੇਲ ਦੇ ਵਿੱਚ। ਸਭ ਤੋਂ ਵੱਡਾ ਤੁਸੀਂ ਦੇਖਿਆ ਹੋਣਾ ਪਹਿਲਾਂ ਪਿੱਛੇ ਜਿਹੇ ਸਾਲਾਂ ਦੇ ਵਿੱਚ ਕਿ ਇੱਕ ਪਟਾਕਾ ਗੋਦਾਮ ਦੇ ਵਿੱਚ ਰੱਖੇ ਹੋਏ ਸੀ ਏਦਾਂ ਹੀ ਪਟਾਕੇ, ਤੇ ਉੱਥੇ ਅੱਗ ਲੱਗ ਕੇ ਕਿੰਨਾ ਜ਼ਿਆਦਾ ਛੱਤਾਂ ਹੀ ਉੜ ਗਈਆਂ ਸੀ, ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ। ਪਰ ਅਸੀਂ ਆਪਣੇ ਇਤਿਹਾਸ ਤੋਂ ਸਿੱਖਦੇ ਨਹੀਂ। ਹੁਣ ਇਹ ਆਪਣੇ ਮੋਦੀ ਸਾਹਿਬ ਉੱਥੇ ਗਏ ਆ ਸਕਾਟਲੈਂਡ ਦੇ ਵਿੱਚ G20 ਦੇ ਵਿੱਚ, ਇਹਨਾਂ ਨੂੰ ਉੱਥੇ ਜਾ ਕੇ ਕਿਹਾ ਵੀ 2070 ਤੱਕ ਭਾਰਤ ਨੇ ਜਿਹੜੀ ਕਾਰਬਨ ਜਿਹੜੀ ਅਸੀਂ ਛੱਡ ਰਹੇ ਆ এনवायरमेंट ਦੇ ਵਿੱਚ, ਅਸੀਂ ਇਹ ਜ਼ੀਰੋ ਕਰ ਦੇਣੀ ਆ। ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਜ਼ੀਰੋ ਹੋਣੀ ਕਿੱਦਾਂ ਆ। ਅਸੀਂ ਗੱਲਾਂ ਤਾਂ ਕਰੀ ਜਾਂਦੇ ਆ ਪਟਾਕੇ ਦੀ। ਹੁਣ ਗੱਲ ਦੇਖੋ ਵੀ ਬਹੁਤ ਥੋੜੇ, ਵੈਸੇ ਪਹਿਲਾਂ ਨਾਲੋਂ ਕ੍ਰੇਜ਼ ਘਟ ਰਿਹਾ ਆ, ਪਰ ਫਿਰ ਵੀ ਜੇ ਅਸੀਂ ਕਹੀਏ ਵਾਤਾਵਰਨ ਨਾਲ, ਤੁਸੀਂ ਅੱਜ ਵੀ ਦੇਖ ਲਓ ਕਿ ਅਸੀਂ ਪਰਾਲੀ ਦਾ ਤਾਂ ਬਹੁਤ ਜ਼ਿਆਦਾ ਕਰਦੇ ਆ ਕਿ ਪਰਾਲੀ ਨੂੰ ਅੱਗ ਲਾ ਕੇ, ਪਰਾਲੀ ਤਾਂ ਕੁਝ ਵੀ ਨਹੀਂ ਹਨਾ, ਤੇ ਆ ਜਿਹੜਾ ਫੈਕਟਰੀਆਂ ਦਾ ਧੂਆਂ ਆ, ਹਾਂਜੀ, ਉਹ ਕਿੰਨਾ ਖਰਾਬ ਕਰਦਾ, ਬਹੁਤ ਜ਼ਿਆਦਾ। ਤੇ ਪਾਣੀ ਕਿੰਨਾ ਗੰਦਾ। ਨਕੋਦਰ ਤੋਂ ਆਉਂਦੀ, ਆਪਣੇ ਜਲੰਧਰ ਤੋਂ ਆਉਂਦੀ ਨਾ, ਆਪਣੀ ਬਈ ਪਿੰਡ ਹੈਰਾ ਸਾਹਿਬ ਆਪਣੇ ਕੋਲ ਦੀ ਲੰਘਦੀ ਆ ਜਿਹੜੀ, ਹੁਣ ਦੇਖ ਲਾ ਕਿੰਨੀ ਸਾਫ਼ ਸੁਥਰੀ ਬਈ ਹੁੰਦੀ ਸੀ, ਮੱਛੀਆਂ ਉਹ ਚ ਹੁੰਦੀਆਂ ਸੀ, ਸਿੱਪੀਆਂ ਦੀ ਨਹੀਂ ਆਉਂਦੀਆਂ ਸੀ ਹੈ। ਹੁਣ ਸਾਰੀ ਕਾਲੀ ਕੀਤੀ ਜਲੰਧਰ ਦਾ ਨਾਲਾ ਬਾਤਾ ਵਿੱਚ ਇਹਨਾਂ ਨੇ ਪੀਲੀ ਪਤਾ ਨਹੀਂ ਕਿਆ ਕੀਤਾ। ਬਾਕੀ ਜਿਹੜੀ ਇਹ ਗੱਲ ਕਰਦਾ ਪ੍ਰੀਤੂ ਤੇ ਮੋਦੀ ਗਿਆ ਸਕਾਟਲੈਂਡ, ਉੱਥੇ ਕਹਿੰਦੇ ਵੀ ਸਾਰੇ ਮੁਲਕਾਂ ਦੀਆਂ ਗਵਰਨਮੈਂਟਾਂ ਆਈਆਂ ਹੋਈਆਂ, ਉਹ ਕਹਿੰਦੀਆਂ ਕਹਿਣ ਲੱਗੀਆਂ ਵੀ ਅਸੀਂ 2020 ਦੇ ਵਿੱਚ ਜਿਹੜਾ ਕਾਰਬਨ ਜਿਹੜਾ ਇਹਨਾਂ ਨੂੰ ਗੱਲ ਕਰਦਾ ਉਹ ਕਹਿੰਦੇ ਜ਼ੀਰੋ ਕਰ ਦੇਣਾ। ਹੁਣ ਮੋਦੀ ਕਹਿੰਦਾ 2020 ਕਰੂੰਗਾ, ਪਰ ਦੂਜੇ ਪਾਸੇ ਮੈਨੂੰ ਲੱਗਦਾ ਮੋਦੀ ਕਹਿੰਦਾ ਉਹਨੂੰ ਕਹਿ ਕੇ ਜਾਨ ਛਡਾਓ, ਮੈਂ ਕਹਿੰਦਾ ਇੱਥੇ ਹੁਣ ਮੈਂ ਗੱਲ ਕਰਦਾ ਉਦਾਂ ਦਾ ਪਤਾ ਨਹੀਂ, ਰੱਬ ਦੇ ਹੱਥ ਵਾਸਾ ਨਾ 2070 ਚ ਮੋਦੀ ਹੋਵੇ, ਨਾ ਅਮਿਤ ਸ਼ਾਹ, ਤੇ ਨਾ ਤੁਹਾਡਾ ਤਾਇਆ ਹੋਵੇ, ਫਿਰ ਕਿਹਨੇ ਪੁੱਛਣਾ। ਨਾਲੇ ਅਗਲੇ ਨੇ ਅਮਲੀਆ ਕਿਹਾ ਜ਼ੀਰੋ ਕਰਨੀ ਆ, ਕਾਗਜ਼ ਪੱਤਰੀ ਜ਼ੀਰੋ ਕਰ ਦਊਗਾ, ਜ਼ੀਰੋ ਹੋ ਗਈ। ਮੈਂ ਦੱਸਦਾ ਜ਼ੀਰੋ, ਉਹਨੇ ਆਪ ਨਹੀਂ ਰਹਿਣਾ, ਫਿਰ ਉਹਦੇ ਵਾਲੀ ਤਾਂ ਜ਼ੀਰੋ ਹੀ ਹੋਣੀ। ਚਲੋ ਇਹ ਤਾਂ ਚਲੋ ਘਟਾ ਦੀ ਆਪਾਂ ਗੱਲ ਕਰਦੇ ਆ, ਕਾਰਬਨ ਡਾਈਆਕਸਾਈਡ ਘਟਾਵਾਂਗੇ ਆਪਾਂ, ਜਾਂ ਕਾਰਬਨ ਜਿੰਨੀ ਵੀ ਆਪਾਂ ਛੱਡਦੇ ਆ। ਪਰ ਦੇਖੋ ਅਸਲ ਵਿੱਚ ਹੁਣ ਆ ਬਿਜਲੀ ਦੇ ਉੱਤੇ ਤਾਂ ਰੇਟਾਂ ਦੇ ਉੱਤੇ ਬੜਾ ਘਟਾ ਹੋ ਗਿਆ, ਤੇ ਬਿੱਲ ਜਿਹੜੇ ਆ ਹੁਣ ਘੱਟ ਆਉਣੇ ਆ। ਮਾਟਰਾ ਮੈਂ ਸੁਣਿਆ ਚੰਨੀ ਨੇ 3 ਰੁਪਏ ਘਟਾਤੇ ਯੂਨਿਟ ਮਗਰ ਹੈ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ। ਹਾਂਜੀ, ਮੈਂ ਸੁਣਿਆ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਆ ਨਾ, ਹਾਂਜੀ, ਉਹ ਉਹਨਾਂ ਨੂੰ ਵਾਅਦੇ ਕਰਦੇ ਆ ਵੀ ਅਸੀਂ ਆਹ ਕੀ ਕਰਾਂਗੇ, ਕੰਮ ਕਰਾਂਗੇ, ਇੰਪਲੋਇਮੈਂਟ ਵਧਾਵਾਂਗੇ, ਕ੍ਰਾਈਮ ਨੂੰ ਘਟਾਵਾਂਗੇ, ਉਹ ਕਰਾਂਗੇ, ਉਹ ਕਰਾਂਗੇ। ਸਾਡੇ ਜਿਹੜੇ ਪੰਜਾਬ ਦੇ ਜਦੋਂ ਵੀ ਕਿਤੇ ਗੱਲ ਹੁੰਦੀ ਆ, ਕੋਈ ਕਹਿੰਦਾ ਮੈਂ ਆ ਜਿਹੜੇ ਆਪਣੇ ਜ਼ਿਮੀਂਦਾਰ ਆ ਇਹਨਾਂ ਦੀ ਬਿਜਲੀ ਮਾਫ ਕਰ ਦੂੰ, ਕੋਈ ਕਹਿੰਦਾ ਮੈਂ 3 ਰੁਪਏ ਯੂਨਿਟ ਮਾਫ ਕਰ ਦੂੰ। ਇਹ ਸਾਡੇ ਬਿਜਲੀ ਦੀ ਗੱਲ ਆ ਜਾਂਦੀ ਮੁੜ ਕੇ ਆ ਗਈ ਵਾਰੀ। ਹਾਂ, ਤੇ ਬਿਜਲੀ ਸਾਡੀ ਲੋੜ ਆ। ਹੁਣ ਬਿਜਲੀ ਦੀ ਜੇ ਲੋੜ ਹੈਗੀ ਆ, ਪਰ ਇੰਨੀ ਜ਼ਿਆਦਾ ਵਧਾਤੀ ਆ, 5 ਰੁਪਏ ਯੂਨਿਟ, 6 ਰੁਪਏ ਯੂਨਿਟ, ਤੇ ਹੁਣ ਅਸੀਂ ਆਪਣੇ ਆਪ ਨੂੰ ਤਾਂ ਡਿਪੈਂਡੈਂਟ ਵੀ ਕਰ ਲਿਆ। ਸਾਡੇ ਵੇਲੇ ਹੋਰ ਹੁੰਦੇ ਸੀ, ਉਦੋਂ ਸਰ ਜਾਂਦਾ ਸੀ। ਹੁਣ ਅਸੀਂ ਆਪਣੇ ਸਰੀਰਾਂ ਨੂੰ ਵੀ ਇਦਾਂ ਦਾ ਬਣਾ ਲਿਆ, ਬਿਜਲੀ ਬਿਨਾਂ ਸਰਦਾ ਨਹੀਂ। ਪਰ ਸਾਡੀ ਲੋੜ ਵੀ ਆ, ਪਰ ਜਿਸ ਤਰੀਕੇ ਦੇ ਨਾਲ ਇੰਨੇ ਜ਼ਿਆਦਾ ਭਾਅ ਚੱਕੇ ਹੋਏ ਸੀ, ਸਾਰੇ ਇੰਡੀਆ ਤੋਂ ਸਾਨੂੰ ਮਹਿੰਗੀ ਬਿਜਲੀ ਇੱਥੇ ਮਿਲ ਰਹੀ ਸੀ। ਤੇ ਹੁਣ ਆ ਇੱਕ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਵੀ ਪਿਛਲੇ 4.5 ਸਾਲ ਇੰਨੇ ਜ਼ਿਆਦਾ ਬਿੱਲ ਆਏ ਆ, ਉਹਨਾਂ ਦੀ ਪੂਰਤੀ ਕਿੱਥੋਂ ਹੋਣੀ ਆ। ਪਰ ਨਾਲ ਦੀ ਨਾਲ ਹੁਣ ਭਾਅ ਘਟਾ ਤਾਂ ਦਿੱਤੇ ਆ, ਪਰ ਜਿਹੜਾ ਪਾਵਰਕਾਮ ਜਿਹੜਾ ਬਣਾਇਆ ਇਹਨਾਂ ਨੇ, ਪਾਵਰਕਾਮ ਦੀ ਆਪਣੀ ਇਹ ਹੈਗੀ ਆ ਕਿ ਸਾਡੇ ਉੱਤੇ ਹੁਣ ਆ ਸਾਰੇ ਮਿਲਾ ਕੇ ਸਾਰੇ ਜਿਹੜੇ 5000 ਜਾਂ 6000 ਕਰੋੜ ਰੁਪਈਆ ਪਹਿਲਾਂ ਹੀ ਦੇਣਾ ਆ। ਹੁਣ ਆ ਵੀ ਜਿਹੜਾ ਆਪਣਾ ਖਰਚਾ ਪੈ ਜਾਣਾ 11,500 ਕਰੋੜ ਰੁਪਏ ਦਾ ਖਰਚਾ, 11,000 ਕਰੋੜ ਰੁਪਈਆ 2 ਮਹੀਨੇ 2.5 ਮਹੀਨੇ ਬਸ। ਇਹ ਹੁਣ ਤੱਕ ਉਹਦੇ ਉੱਤੇ ਕਰਜ਼ਾ ਹੋ ਜਾਣਾ ਆ ਜਦੋਂ ਹੁਣ ਮਾਫ ਕਰਨਾ ਆ। ਮਾਟਰਾ ਤੇਰੀ ਸਿਆਣਪ ਵੀ ਕਾਹਦੀ, ਜਿਹੜਾ ਕਰਜ਼ਾ ਹੋ ਜਾਣਾ ਉਹਨੇ 3 ਰੁਪਏ ਸਸਤੀ ਕੀਤੀ ਤਾਇਆ, 6 ਚੱਕ ਦੇਣਗੇ, 6 ਚੱਕ ਦੇਣੀ। ਆ 3 ਮਹੀਨੇ ਵਾਲਾ ਘਾਟਾ 1.5 ਮਹੀਨੇ ਚ ਅਗਲੇ ਨੇ ਪੂਰਾ ਕਰ ਦੇਣਾ। ਮੈਂ ਤਾਂ ਕਹਿੰਦਾ ਅਮਲੀਆ ਜੇ ਤੇ ਕੋਈ ਹੈਗਾ ਮਾੜਾ ਮੋਟਾ ਕੋਈ ਕੰਮ ਕਰਨ ਵਾਲਾ ਬਿਜਲੀ ਵਾਲਾ, ਆੜੀ ਪੁੱਤੀਆਂ ਜੀਆਂ ਪ੍ਰੈਸ ਪ੍ਰੂਸ ਕਰਾਉਣੀਆਂ ਕਰਾ ਲਾ, ਅੱਧਾ ਜ਼ਮੀਨ ਆ ਤੇਰੇ ਕੋਲ, ਬਾਅਦ ਚ ਨੇ ਬਿਜਲੀ ਦਾ ਬਿੱਲ ਫੇਰ ਚੱਕ ਦੇਣਾ। ਪਰ ਸਰਕਾਰਾਂ ਦੀ ਨਲਾਇਕੀ ਦੇਖੋ, ਹੁਣ ਆ ਗੋਇੰਦਵਾਲ ਜਿਹੜੀ ਇਹਨਾਂ ਨੇ ਬਿਜਲੀ ਸਮਝੌਤਾ ਰੱਦ ਕੀਤਾ, ਹੁਣ ਕਹਿੰਦੇ ਆ ਜੀ ਇਹ ਸਾਨੂੰ ਫਰਾਡ ਸੀਗੇ, ਇਹ ਬੰਦਿਆਂ ਨੇ ਬਹੁਤ ਸਾਡੇ ਨਾਲ ਗਲਤ ਕੀਤਾ, 450 ਸਾਨੂੰ ਪਤਾ ਹੀ ਨਹੀਂ ਲੱਗਾ। ਅਕਾਲੀ ਕਰਕੇ ਗਏ, ਉਹਨਾਂ ਨੇ ਕੀ ਇਹਨਾਂ ਦਾ ਦੇਖਿਆ। ਹੁਣ ਇੱਕ ਬਠਿੰਡਾ ਦੇ ਵਿੱਚ ਜਿਹੜਾ ਪਾਵਰ ਪਲਾਂਟ ਆ, ਉਹਦੇ ਉੱਤੇ ਵੀ ਦੋਸ਼ ਲੱਗ ਰਹੇ ਆ ਵੀ ਉਹਨਾਂ ਨੇ ਵੀ ਧੱਕਾ ਹੀ ਕੀਤਾ ਆ, ਤੇ ਕਿਹਾ ਸੀ ਵੀ ਆਪ ਬਣਾਇਆ ਕਰਾਂਗੇ, ਲੈਂਦੇ ਆ ਕਿਸੇ ਹੋਰ ਯੂਨਿਟਾਂ ਤੋਂ ਬਿਜਲੀ। ਇਸ ਕਰਕੇ ਸਰਕਾਰਾਂ ਦੀ ਜਿਹੜੀ ਨਲਾਇਕੀ ਆ ਸਾਡੇ ਆਮ ਲੋਕਾਂ ਨੂੰ ਭੁਗਤਣੀ ਪੈਂਦੀ ਆ। ਤੂੰ ਤਾਂ ਪੜਿਆ ਲਿਖਿਆ ਯਾਰ, ਤੈਨੂੰ ਖੁਦ ਪਤਾ ਇਹ ਤਾਂ ਸਾਰੀ ਇਹਨਾਂ ਦੀ ਰਲੀ ਮਿਲੀ ਭੁਗਤਵਾ। ਹਾਂਜੀ, ਹੈ ਪੈਸੇ ਬਣਾਉਣ ਦਾ ਢਜਮਾਂ 'ਚ ਬਣਾਇਆ ਹੋਇਆ, ਗਰੀਬ ਨੂੰ ਲੁੱਟਣਾ ਉਹਨਾਂ ਨੇ। ਹਾਂਜੀ, ਬਸ ਉਹਦਾ ਆਪਣੀਆਂ
ਜੇਬਾਂ ਭਰੀ ਜਾਂਦੇ ਆ ਅਮਲੀਆ। ਗਰੀਬਾਂ ਨੂੰ ਲੁੱਟਣਾ, ਵੋਟ ਲੈਣੀ ਆ, ਹੋਰ ਕੰਮੇ ਹੈ ਨਹੀਂ ਕੋਈ ਵੀ। ਆ ਲੀਡਰਾਂ ਦਾ ਤਾਂ ਵੋਟਾਂ ਨਾਲ ਹੀ ਆਦਾ। ਨਾਲੇ ਹੋਰ ਦੇਖ ਲਾ ਯਾਰ, ਵੋਟਾਂ ਦੀ ਵੀ ਗੱਲ ਕਰ ਲਾ। ਆ ਹੁਣ ਸਿੱਧੂ ਦਾ ਤੇ ਚੰਨੀ ਦਾ ਮੁੜ ਕੇ ਬੇਬੰਗਾ ਤੁਰਿਆ ਫਿਰਦਾ ਹੈ। ਦੋਨੋਂ ਇੱਕੋ ਪਾਰਟੀ ਛੋ ਕੇ ਇੱਕ ਦੂਜੇ ਲੱਤਾਂ ਵੱਢੀ ਜਾਂਦੇ ਦੱਸ। ਕੁੱਤਾ ਸਿਆ ਆ ਮੈਂ ਕੱਲ ਪਰਸੋਂ ਗੇੜਾ ਲੈ ਕੇ ਗਿਆ ਸੀਗਾ। ਆ ਪਹਿਲਾਂ ਯੂਪੀ ਸੀਗਾ, ਫਿਰ ਉੱਤਰਾਖੰਡ ਵੱਲ ਚੱਲ ਗਿਆ ਤੇ ਉਧਰੋਂ ਆਉਂਦੇ ਹੋਏ ਨੇ ਕੇਦਾਰਨਾਥ ਮੰਦਿਰ ਕੋਲੋਂ ਲੰਘਣ ਲੱਗਾ ਤਾਂ ਉੱਥੇ ਪੰਜਾਬ ਦੀਆਂ ਗੱਡੀਆਂ ਦੇਖਿਆ, ਨੰਬਰ ਪਲੇਟ ਪੰਜਾਬ ਦੇ, ਅੱਧੀਆਂ ਦੇ ਪਿੱਛੇ ਲਿਖਿਆ ਸੀ ਹੱਥ ਪੰਜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿੰਦਾਬਾਦ। ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਕਹਿੰਦੇ ਚੰਨੀ ਤੇ ਸਿੱਧੂ ਉੱਥੇ ਮੱਥਾ ਟੇਕਣ ਗਏ ਹੋ ਸਕੇ ਕੇਦਾਰਨਾਥ। ਹੋਰ ਵਾਹ ਇਕੱਠੇ ਹੀ, ਹੋਰ ਇਕੱਠੇ ਹੀ। ਇੱਥੇ ਤਾਂ ਉਹਨਾਂ ਦੀ ਬਣਦੀ ਨਹੀਂ ਮਾਸਟਰਾਂ। ਕਿਹੜੀ ਗੱਲ ਹੋਈ ਨਹੀਂ ਪਹਿਲੇ ਇੱਕ ਤੁਸੀਂ ਜੇ ਇਤਿਹਾਸ ਦੇਖੋ ਕੇਦਾਰਨਾਥ ਦਾ ਇਤਿਹਾਸ ਤਾਂ ਇਹ ਆ ਵੀ ਕਹਿੰਦੇ ਵੀ ਜਦੋਂ ਹਨਾ ਪਾਂਡਵਾਂ ਤੇ ਕੌਰਵਾਂ ਦਾ ਮਹਾਭਾਰਤ ਹੋਇਆ, ਕਿਉਂਕਿ ਬਹੁਤ ਜ਼ਿਆਦਾ ਯੁੱਧ ਹੋਇਆ ਤੇ ਇਸ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਹੋਇਆ, ਨਰਸੰਹਾਰ ਹੋਇਆ, ਇੰਨੇ ਲੋਕੀ ਜਿਹੜੇ ਆ ਮਰ ਗਏ। ਉਸ ਤੋਂ ਬਾਅਦ ਪਾਂਡਵਾਂ ਨੇ ਕਿਹਾ ਵੀ ਸਾਡੇ ਤੋਂ ਬਹੁਤ ਵੱਡੀ ਇਹ ਭੁੱਲ ਹੋਈ ਜਾਵੇ, ਇੰਨਾ ਅਸੀਂ ਭੁੱਲ ਬਖਸ਼ਾਈਏ ਤੇ ਇਹ ਸ਼ਿਵ ਜੀ ਦੇ ਦਰਸ਼ਨਾਂ ਲਈ ਗਏ ਆ ਵਾਰਾਣਸੀ ਕਾਂਚੀ ਦੇ ਵਿੱਚ। ਉੱਥੇ ਜਦੋਂ ਗਏ ਆ ਤੇ ਉਹ ਸ਼ਿਵ ਭਗਵਾਨ ਜਿਹੜਾ ਗੁੱਸੇ ਹੋ ਗਿਆ, ਉਹ ਗੁੱਸੇ ਹੋ ਗਿਆ ਵੀ ਮੈਂ ਤੁਹਾਨੂੰ ਦਰਸ਼ਨ ਨਹੀਂ ਦੇਣੇ। ਉਹ ਕੇਦਾਰਨਾਥ ਗੁੱਸੇ ਹੋ ਗਿਆ ਇਹਨਾਂ ਦਾ, ਉਹ ਕੇਦਾਰਨਾਥ ਚਲੇ ਗਿਆ। ਇਤਿਹਾਸ ਹੈ ਇਹਦਾ। ਉਹ ਕੇਦਾਰਨਾਥ ਜਾ ਕੇ ਬਹਿ ਗਏ। ਇਹ ਫਿਰ ਪਾਂਡਵ ਜਿਹੜੇ ਆ ਉਹਦੇ ਮਗਰ ਕੇਦਾਰਨਾਥ ਗਏ ਆ। ਉੱਥੇ ਜਾ ਕੇ ਇਹਨਾਂ ਨੇ ਜਾਣੀ ਕਹਿ ਲਓ ਵੀ ਦਰਸ਼ਨ ਕੀਤੇ, ਰੱਬ ਨੂੰ ਮਨਾਇਆ। ਹੁਣ ਇਹ ਕਿਹਨੂੰ ਰੱਬ ਨੂੰ ਮਨਾਉਂਦੇ ਆ? ਕਿਹੜਾ ਇਹਨੇ ਨਰਸੰਹਾਰ ਕੀਤਾ? ਇਹਦਾ ਮਤਲਬ ਕੁਛ ਤਾਂ ਹੈ ਨਾ ਜੀ। ਮਨਾਉਂਦੇ ਹੋਣੇ ਆ ਨਾ ਮਾਟਰਾ ਜਿਹੜਾ ਪਿੱਛੇ 4.5 ਸਾਲ ਪੰਜਾਬ ਦੇ ਆਮ ਲੋਕਾਂ ਦਾ ਘਾਣ ਕੀਤਾ ਆ, ਉਹਦੀਆਂ ਭੁੱਲਾਂ ਬਖਸ਼ਾਣ ਗਏ ਆ ਉੱਥੇ। ਨਹੀਂ ਮਾਸਟਰ, ਇਹ ਮੋਹਲੇ 5 ਸਾਲ ਆ, ਉਹਦੀਆਂ ਭੁੱਲਾਂ ਕਾਹਨੀਆਂ ਉਹ ਬਖਸ਼ਾਉਣ ਪਹਿਲਾਂ ਚਲੇ ਗਿਆ ਨਮਾਜ਼ ਗੱਲ ਤਾਂ ਆਇਆ ਸਰ, ਤੇਰੀ ਵੀ ਠੀਕ ਆ। ਹਾਂ ਪਰ ਦੇਖੋ ਇਹ ਜ਼ਰੂਰ ਹੈਗਾ ਵੀ 4.5 ਸਾਲ ਇਹਨਾਂ ਨੇ ਆਪਣਾ ਕਾਟੋ ਕਲੇਸ਼ ਰੱਖਿਆ। ਸਹੀ ਗੱਲ। ਭਾਵੇਂ ਜਿੱਦਾਂ ਮਰਜ਼ੀ ਰੱਖ ਲਓ, ਚਲੋ ਨਵਜੋਤ ਸਿੰਘ ਸਿੱਧੂ ਦੇ ਉੱਤੇ ਅਸੀਂ ਨੀਤ ਦੇ ਉੱਤੇ ਸ਼ੱਕ ਨਹੀਂ ਕਰਦੇ, ਪਰ ਉਹਦੇ ਟਾਈਮ ਜਿੱਦਾਂ ਦਾ ਉਹਦਾ ਸਟਾਈਲ ਆ ਕੰਮ ਕਰਨ ਦਾ ਉਹ ਸਹੀ ਨਹੀਂ। ਆ ਬਿਲਕੁਲ ਇਸੇ ਤਰੀਕੇ ਦੀ ਰਾਜਨੀਤੀ ਦੇਖੋ, ਕਹਿੰਦੇ ਹੁੰਦੇ ਆ ਬੰਦੇ ਨੂੰ ਸਿੱਖ ਲੈਣਾ ਚਾਹੀਦਾ। ਇਦਾਂ ਦੀ ਰਾਜਨੀਤੀ ਇਮਰਾਨ ਖਾਨ ਕਰਦਾ ਸੀ ਪਾਕਿਸਤਾਨ 'ਚ। ਉਹ ਜਿਹੜਾ ਵੀ ਆ ਜਾਵੇ, ਚਾਹੇ ਦੂਜਾ ਨਵਾਜ਼ ਸ਼ਰੀਫ ਆ ਜਾਵੇ ਜਾਂ ਕੋਈ ਹੋਰ ਆ ਜਾਵੇ, ਉਹਨੂੰ ਭੰਡੀ ਪ੍ਰਚਾਰੇ ਕਰੀ ਜਾਣਾ। ਨੋ ਡਾਊਟ ਕਿ ਕ੍ਰਿਕਟਰ ਬਹੁਤ ਵਧੀਆ ਸੀ, ਲੋਕਾਂ ਦੇ ਵਿੱਚ ਸਤਿਕਾਰ ਵੀ ਬਹੁਤ ਸੀ ਕਿ ਮੈਂ ਤਾਂ ਇਹ ਕਰਪਸ਼ਨ ਇੱਕ ਮਿੰਟ 'ਚ ਕੰਮ ਖਤਮ ਕਰ ਦੇਣਾ, ਮੈਂ ਤਾਂ ਪਾਕਿਸਤਾਨ ਨੂੰ ਗ੍ਰੇਟ ਪਹਿਲਾਂ ਵਾਂਗੂ ਬਣਾ ਦੇਣਾ, ਨਵਾਂ ਪਾਕਿਸਤਾਨ ਬਣਾ ਦੇਣਾ। ਲੋਕੀ ਵੀ ਮਗਰ ਲੱਗੇ, ਲੋਕਾਂ ਨੇ ਫਿਰ ਟਾਈਮ ਦਿੱਤਾ ਉਹਨੂੰ, ਉਹਨੂੰ ਪੀਐਮ ਬਣਾਇਆ। ਤੇ ਅੱਜ ਪਾਕਿਸਤਾਨ ਕਿੱਥੇ ਆ? ਪਹਿਲਾਂ ਨਾਲੋਂ ਵੀ ਖਰਾਬ ਹੋ ਗਿਆ। ਹਾਂ ਉਹਦਾ ਅਮਰੀਕਨ ਡਾਲਰ 158 ਰੁਪਏ ਆ ਉਹਨਾਂ ਦੇ, 170 75 ਤੋਂ ਮੁੜ ਕੇ ਆਇਆ। ਲਓ ਤਾਂ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ। ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਸੈੱਟ ਕਰ ਸਕਦੇ ਹੁੰਦੇ। ਬਹੁਤ ਵਾਰੀ ਕੀ ਹੁੰਦਾ, ਜਿਹੜੇ ਅਫਸਰ ਆ ਜਾਂ ਕੁਛ ਆ, ਇਦਾਂ ਨਹੀਂ ਹੁੰਦਾ ਵੀ ਸਾਰੇ ਕਰਪਟ ਹੋ ਗਏ। ਇੱਕ ਅੱਧੇ ਜਿਹੜੇ ਇਮਾਨਦਾਰ ਆ, ਨੋ ਡਾਊਟ ਕਿ ਇਮਾਨਦਾਰ ਹੁੰਦੇ ਆ, ਉਹ ਕੰਮ ਕਰਦੇ ਹੁੰਦੇ ਆ। ਪਰ ਇਹਦੇ ਲਈ ਸਾਨੂੰ ਇਹ ਮਨਸ਼ਾ ਆਪਣੀ ਸਹੀ ਰੱਖਣੀ ਪੈਣੀ ਆ। ਤੁਸੀਂ ਸਹੀ ਤਰੀਕੇ ਦੇ ਨਾਲ ਕੰਮ ਕਰੋ, ਫਿਰ ਆ ਬਾਹਰ ਜਾ ਕੇ ਤੁਸੀਂ ਕਰਦੇ ਆ। ਹੁਣ ਪਹਿਲਾਂ ਕਹਿੰਦੇ ਰਹੇ ਜੀ ਉਹ ਇਹਨੇ 2 ਮਹੀਨੇ 'ਚ ਕਰੇ ਕੁਛ, ਇਸ ਗੱਲੋਂ ਗੁੱਸੇ ਰਿਹਾ। ਜਦੋਂ ਹੁਣ ਆ ਬਿਜਲੀ ਮਾਫ ਕਰਤੀ, 9 ਰੁਪਏ ਨੂੰ ਆਹ ਫੁੱਟ ਰੇਤਾ ਕਰ ਦਿੱਤਾ, ਤੇ ਹੁਣ ਕਹਿ ਰਿਹਾ ਆ ਲੋਲੀਪੌਪ ਦੇ ਰਹੇ ਆ, ਹਨਾ। ਮਾਟਰਾ ਤੂੰ ਮੈਨੂੰ ਦੱਸ, ਆ ਪੰਜਾਬ ਦਾ ਵਿਰੋਧੀ ਧਿਰ ਦਾ ਨੇਤਾ ਕੌਣ ਆ? ਆਪਣੇ ਹਰਪਾਲ ਸਿੰਘ ਚੀਮਾ। ਨਹੀਂ ਸਿੱਧੂ। ਅੱਛਾ, ਉਨੀਆਂ ਨੀਤਾਂ ਦਾ ਵਿਰੋਧ ਤਾਂ ਚੀਮਾ ਨਹੀਂ ਕਰਦਾ ਪੰਜਾਬ ਦੀਆਂ ਸਰਕਾਰ ਦੀਆਂ, ਜਿੱਦਾਂ ਸਿੱਧੂ ਆਪ ਕਰੀ ਜਾਂਦਾ। ਮੈਨੂੰ ਲੱਗਦਾ ਪਿੱਠ ਪਿੱਛੇ ਆਮ ਆਦਮੀ ਪਾਰਟੀ ਕਾਲੀ ਨਾਲ ਮੋੜ ਲੱਗੀ ਪਈ ਆ, ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਹਾਂਜੀ ਨਹੀਂ, ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਦਾ, ਮੈਨੂੰ ਲੱਗਦਾ ਸੁਖਵੀਰ ਦਾ ਬੰਦਾ ਹਨਾ ਵੀ ਉਹ ਜਾਨੀ ਕੁਛ ਨਾ ਕਰਕੇ ਇਸ ਵਾਰ ਜਿਹੜੀਆਂ ਵੋਟਾਂ ਪੈਣੀਆਂ ਨਾ ਅਕਾਲੀ ਦਲ ਨੂੰ ਤੇ ਬੀਐਸਪੀ ਨੂੰ, ਉਹ ਵੋਟਾਂ ਪੈਣੀਆਂ ਆ ਜਿਹੜੇ ਲੋਕਾਂ ਨੇ ਆਪੇ ਤੋੜ ਕੇ ਦੇਣੀਆਂ, ਜਿੱਦਾਂ ਕਹਿ ਲਓ ਪਰੋਸ ਕੇ ਦੇਣੀਆਂ। ਲੋਕਾਂ ਨੂੰ ਅਜੇ ਵੀ ਬੇਅਦਬੀ ਭੁੱਲੀ ਨਹੀਂ, ਲੋਕਾਂ ਨੂੰ ਕੋਟ ਕਪੂਰਾ ਬਰਗਾੜੀ ਕਾਂਡ ਜੇ ਭੁੱਲਿਆ ਨਹੀਂ। ਪਰ ਹੁਣ ਲੋਕੀ ਕੀ ਕਰਨ? ਮੋਰੇ ਹੈ ਕੌਣ ਆ? ਕਿਹਨੂੰ ਵੋਟ ਪਾਉਣ? ਤਾਏ ਦੀ ਗੱਲ ਸਹੀ ਆ ਉਦਾਂ। ਹਾਂਜੀ, ਤਾਇਆ ਕਹਿੰਦਾ ਵੀ ਸੁਖਵੀਰ ਬਾਲ ਦਾ ਬੰਦਾ ਹੈ ਸਿੱਧੂ, ਤੇ ਸੁਖਵੀਰ ਬਾਲ ਤਾਂ ਪਹਿਲੇ ਉਹਦੇ ਬਾਰੇ ਪ੍ਰੈਡਿਕਸ਼ਨ ਕਰੀ ਜਾਂਦਾ ਵੀ ਸਿੱਧੂ ਇੱਕ ਐਸੀ ਮਿਜ਼ਾਲ ਆ ਜਾਂ ਗਨਵਾ ਜਿਹਦਾ ਪਤਾ ਨਹੀਂ ਕਿੱਧਰ ਨੂੰ ਚੱਲ ਪਿਆ। ਜਿਹੜੇ ਆਪਣੇ ਬੰਦੇ ਉਹਦੇ ਵੱਲ ਵੀ ਚੱਲ ਪਏ। ਮੈਂ ਇਹ ਗੱਲ ਦੇਖੀ, ਪਹਿਲਾਂ ਆਪਣੇ ਨੂੰ ਮਾਰਦੀ ਆ। ਇਹ ਸਾਰਾ ਭੇਸ ਸੁਖਵੀਰ ਬਾਲ ਨੂੰ ਤਾਂ ਹੀ ਆ, ਉਹਦਾ ਬੰਦਾ ਨਾਲੇ ਕਹਿੰਦੇ ਨਹੀਂ ਹੁੰਦੇ ਸਿਆਣੇ ਬਾਦਸ਼ਾਹ, ਘਰ ਦਾ ਭੇਤੀ ਲੰਕਾ ਦਾ ਢਾਵੇ। ਚਲੋ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਆ। ਆਮ ਆਦਮੀ ਪਾਰਟੀ ਦੇ ਹੁਣ ਕੇਜਰੀਵਾਲ ਸਾਹਿਬ ਆ,
ਉਹ ਤਾਂ ਹੁਣ ਲੋਕੀ ਕਹਿਣ ਵੀ ਲੱਗ ਪਏ ਆ ਜਿੰਨੇ ਗੇੜੇ ਪੰਜਾਬ ਦੇ ਹੁਣ ਲਾਉਣ ਲੱਗੇ ਆ, ਕਿਉਂਕਿ ਉਹਨਾਂ ਦਾ ਵੀ ਇੱਕ ਵਾਰੀ ਅਕਸ ਬਹੁਤ ਖਰਾਬ ਹੋ ਗਿਆ ਸੀ ਜਦੋਂ ਮਜੀਠੀਆ ਤੋਂ ਮਾਫੀ ਮੰਗੀ ਆ। ਲੋਕਾਂ ਨੇ ਤਾਂ ਜਾਣੀ ਕਹਿ ਲਓ ਵੀ ਇੰਨਾ ਜ਼ਿਆਦਾ ਵਿਰੋਧ ਕੀਤਾ, ਪੰਜਾਬ ਆਉਣੋਂ ਹਟ ਗਿਆ ਸੀ। ਉਸ ਤੋਂ ਬਾਅਦ ਪੰਜਾਬ ਬੜਿਆ ਹੀ ਨਹੀਂ। ਫਿਰ ਹੁਣ ਜਿਹੜਾ ਆ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਸਾਡੇ ਲੋਕਾਂ ਨੂੰ ਹੈਗੀ ਭੁੱਲਣ ਦੀ ਆਦਤ, ਅਸੀਂ ਭੁਲਾ ਦਿੱਤਾ। ਉਸ ਤੋਂ ਬਾਅਦ ਹੁਣ ਫੇਰ ਆਉਣਾ ਸ਼ੁਰੂ ਕਰ ਦਿੱਤਾ। ਅਮਲੀ ਅਜੇ ਹੱਸਦਾ ਹੀ ਪਰਸੋਂ ਜੈ ਕਹਿੰਦਾ ਵੀ ਜੇ ਉਹਨੇ ਇੱਧਰ ਰਹਿਣਾ, ਚੰਨੀ ਸਾਹਿਬ ਨੂੰ ਰਾਹੁਲ ਗਾਂਧੀ ਸੱਦੀ ਰੱਖਦਾ ਵੀ ਇਹ ਆਪਣੇ ਘਰ ਕਿਉਂ ਨਹੀਂ ਬਦਲ ਲੈਂਦੇ। ਬਦਲੀ ਕਰ ਲਓ। ਮੈਂ ਕਿਹਾ ਭਾਈ ਤੁਸੀਂ ਆਪਣਾ ਸੀਐਮ ਸਾਨੂੰ ਦੇ ਦਿਓ, ਸਾਡੇ ਤੁਸੀਂ ਲੈ ਜਾਓ, ਇਹਨਾਂ ਦਾ ਤੇਲ ਖਰਚਾ ਤਾਂ ਬਚੂਗਾ। ਗੱਲ ਤੇਰੀ 16 ਨੇ ਸੱਚ ਵਾ, ਬਿਲਕੁਲ ਕਾਰਾਂ ਦੇ ਖਰਚੇ ਬਚੂਗੇ। ਬਿਲਕੁਲ। ਪਰ ਹੁਣ ਇੱਥੇ ਇਹ ਆ ਵੀ ਕੇਜਰੀਵਾਲ ਇੱਥੇ ਆ ਕੇ ਨੀਤੀਆਂ ਨਵੀਆਂ ਦੇ ਰਹੇ ਆ। ਜਿੱਦਾਂ ਹੁਣ ਨਵਜੋਤ ਸਿੰਘ ਸਿੱਧੂ ਕਹਿ ਬਿਲਕੁਲ ਸਹੀ ਰਿਹਾ ਵੀ ਲੋਲੀਪੌਪ ਇੰਨੇ ਜ਼ਿਆਦਾ ਦਿੱਤੇ ਜਾ ਰਹੇ ਆ ਤੇ ਲੋਕੀ ਉਹਨਾਂ ਗੱਲਾਂ 'ਚ ਵੀ ਆ ਰਹੇ ਆ। ਇਹ ਵੀ ਜਿਹਨੂੰ ਮਿਲਦਾ ਉਹਨੂੰ ਹੀ ਕਹਿ ਦਿੰਦਾ ਤੈਨੂੰ ਇੰਨਾ ਕੁਝ ਫ੍ਰੀ, ਤੈਨੂੰ ਇੰਨਾ ਕੁਝ ਫ੍ਰੀ। ਜਿਹੜਾ ਕਰਜ਼ਾ ਇੱਦੇ ਦਾ ਕਰਜ਼ਾ ਚਾੜਿਆ ਹੁਣ ਤੱਕ, ਜਿਹੜਾ ਇੰਨੇ ਹਜ਼ਾਰਾਂ ਕਰੋੜਾਂ ਦੀ ਆਪਾਂ ਗੱਲ ਕਰਦੇ ਆ, ਉਹ ਸਾਡੇ ਤੋਂ ਹੀ ਪੂਰਾ ਕਰਨਾ। ਨਾਲੇ ਸਾਡੇ ਲੋਕਾਂ ਦਾ ਵੀ ਕਸੂਰ ਆ, ਅਸੀਂ ਮੰਨ ਜਾਂਦੇ ਹਾਂ। ਕਿਉਂਕਿ ਹੁਣ ਜੇ ਤੂੰ ਘਰ ਦੀ ਗੱਲ ਆ ਲਾ, ਜੇ ਆਪਾਂ ਘਰ ਦੇ ਵਿੱਚ ਖਰਚ ਹੀ ਕਰੀ ਚੱਲਾਂਗੇ, ਕਮਾਈ ਨਾ ਆਊ ਤੂੰ ਖਰਚ ਕਿੱਥੋਂ ਕਰਨਾ? ਫਿਰ ਕਰਜ਼ਾ ਲਵਾਂਗੇ, ਫਿਰ ਲਾਵਾਂਗੇ ਵੀ, ਜੇ ਨਹੀਂ ਲੋਕਾਂ ਫਿਰ ਫਾਇਲ ਲਵਾਂਗੇ। ਉਹੋ ਹਾਲ ਪੰਜਾਬ ਦਾ। ਇਹ ਸਰਕਾਰਾਂ ਵੀ ਉਹ ਕਰਦੀਆਂ, ਖਜ਼ਾਨੇ 'ਚ ਆਉਂਦਾ ਕੁਛ ਨਹੀਂ, ਖਰਚੀ ਜਾਂਦੀਆਂ। ਉਹ ਅਮਲੀਆ ਬਾਅਦ 'ਚ ਇਹ ਜੋ ਲੈਣਾ ਦੇਣਾ ਪੈਣਾ ਆਪਣੀਆਂ ਲਾਦਾਂ ਨੂੰ ਦੇਣਾ ਪੈਣਾ। ਸੋ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ। ਨਾਲੇ ਹੁਣ ਇਹਦੀ ਗੱਲ ਸੁਣ ਲੱਗੇ ਕੇਜਰੀਵਾਲ ਦੀ, ਪਹਿਲੋਂ ਤਾਂ ਇਹਨ ਮਜੀਠੀਆ ਉੱਤੇ ਇਲਜ਼ਾਮ ਲਾਏ ਛਾਲਾ ਮਾਰ ਕੇ, ਮਗਰੋਂ ਜਾ ਕੇ ਮਾਫੀ ਮੰਗ ਲਈ। ਹੁਣ ਇਹ ਜੋ ਦੇ ਲਾਈ ਜਾਂਦਾ ਬਲੇਮ ਹੈ ਵੀ ਉਹ ਵੀ ਜੋ ਟੈਕਸ ਹੁੰਦਾ ਕੋਈ। ਇਹ ਸਾਰਿਆਂ ਨੂੰ ਸਮਝ ਨਹੀਂ ਪੈਂਦੀ, ਜਿੰਨੇ ਵੀ ਸਾਰਿਆਂ ਤੇ ਟੈਕਸ ਲਾਈ ਸਾਲਿਆਂ ਨੂੰ ਹੀ ਵੜਦਾ ਨਹੀਂ। ਪਰ ਇਹ ਦੇਖੋ, ਇਹ ਗੱਲ ਪਹਿਲਾਂ ਚੱਲੀ 2000 ਹੁਣ ਦੇਖ ਜਾ ਕੇਜਰੀਵਾਲ ਪਹਿਲਾਂ ਸੁਖਬੀਰ ਬਾਦਲ ਦੇ ਸਾਰੇ ਦੇ ਇਲਜ਼ਾਮ ਲਾਇਆ, ਹੁਣ ਮਨਪ੍ਰੀਤ ਦੇ ਸਾਰੇ ਦੇ ਇਲਜ਼ਾਮ ਲਾਈ ਜਾਂਦਾ। ਸਾਲਿਆਂ ਨੂੰ ਬਹੁਤ ਪਤਾ ਹੈ ਜੋ ਟੈਕਸ ਦੀ ਜਿਹੜੀ ਗੱਲ ਕਰਦੇ ਆ। 2012 ਦੇ ਵਿੱਚ ਸਾਨੂੰ ਯਾਦ ਹੋਣਾ ਪੀਪੀਪੀ ਦਾ ਬੜਾ ਉਭਾਰ ਹੋਇਆ ਸੀ, ਮਨਪ੍ਰੀਤ ਬਾਦਲ ਪਾਰਟੀ ਤੇ ਉਸ ਵੇਲੇ ਕਲਮਾਂ ਬਹੁਤ ਲੱਭ ਕੇ ਲਿਆਂਦੀਆਂ ਸੀ ਭਗਵੰਤ ਮਾਨ ਹੁਣੀ ਵੀ, ਹਨਾ, ਉਦੋਂ ਹੀ ਉੱਭਰੇ ਸੀ। ਤੇ ਉਦੋਂ ਨਿਜ਼ਾਮ ਬਦਲਣਾ, ਉਦੋਂ ਕਾਂਗਰਸ ਵੱਲੋਂ ਉਮੀਦਵਾਰ ਸੀ ਰਾਜਾ ਵੜਿੰਗ ਤੇ ਇਹ ਸੀਗਾ ਮਨਪ੍ਰੀਤ ਬਾਦਲ ਜਿਹੜਾ ਪੀਪੀਪੀ ਵੱਲੋਂ। ਉਸ ਵੇਲੇ ਰਾਹੁਲ ਗਾਂਧੀ ਰਾਜਾ ਵੜਿੰਗ ਦੀ ਇੱਕ ਜਿੱਦਾਂ ਕਹਿ ਲਓ ਵੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਜੋ ਟੈਕਸ, ਕਿ ਇੱਥੇ ਜਿਹੜਾ ਆ ਜੋ ਟੈਕਸ ਲੱਗਿਆ ਜਾਂਦਾ ਵੀ ਮਨਪ੍ਰੀਤ ਬਾਦਲ, ਕਿਉਂਕਿ ਇਹਨਾਂ ਨੇ ਬੜਾ ਕਿਹਾ ਸੀ ਵੀ ਮੈਂ ਬੜਾ ਸੱਚਾ ਸੁੱਚਾ ਬੰਦਾ, ਉਹਨੇ ਕਿਹਾ ਸੀ ਵੀ ਨਹੀਂ ਇਹ ਸੱਚਾ ਸੁੱਚਾ ਬੰਦਾ ਆ, ਪਰ ਜਿਹੜਾ ਇਹਦਾ ਜੋ ਸਾਲਾ ਆ ਜੈਦੀਪ ਜੌਲ, ਜਿਹੜਾ ਸਾਲਾ ਜੋ ਆ ਉਹ ਜਿਹੜਾ ਉਹਦੇ ਉੱਤੇ ਲੱਗਦਾ। ਹੁਣ ਇਹੀ ਗੱਲ ਜਿਹੜੀ ਆ ਕੇਜਰੀਵਾਲ ਨੇ ਕਹਿ ਦਿੱਤੀ ਵੀ ਇੱਥੇ ਜਿਹੜਾ ਮੈਨੂੰ ਹਮੇ ਪਤਾ ਲਗਾ ਹੈ ਕਿ ਜਹਾਂ ਪੇ ਜੋ ਟੈਕਸ ਲੱਗਦਾ ਹੈ, ਹਨਾ। ਹੁਣ ਉਹ ਜੋ ਨੇ ਜਿਹੜਾ ਇਹਦੇ ਉੱਤੇ ਕੇਸ ਕਰ ਦਿੱਤਾ ਮਾਨਹਾਨੀ ਦਾ। ਨਾਲ ਉਹਨੇ ਇਹ ਵੀ ਕਹਿ ਦਿੱਤਾ ਵੀ ਮੈਂ ਹੁਣ ਐਤਕੀ ਮਜੀਠੀਆ ਨੂੰ ਮਾਫ ਨਹੀਂ ਕਰਨਾ, ਮੈਂ ਮਾਫ ਨਹੀਂ ਕਰਨਾ, ਹੁਣ ਤਾਂ ਇਹਦੇ ਮੈਂ ਗੇੜੇ ਲਵਾਉਂਗਾ, ਜਿਹੜਾ ਇਹ ਗੱਲ ਕਹਿ ਕੇ ਗਿਆ। ਪਰ ਤਾਇਆ ਹੁਣ ਇੱਕ ਗੱਲ ਹੋਰ ਸੋਚਣ ਵਾਲੀ ਗੱਲ ਆ ਵੀ ਕਹਿ ਕੇ ਤਾਂ ਗਿਆ ਸੀ ਰਾਹੁਲ ਗਾਂਧੀ, ਉਹਦੇ ਉੱਤੇ ਤਾਂ ਮਾਨਹਾਨੀ ਕੀਤੀ ਨਹੀਂ। ਕੇਜਰੀਵਾਲ ਤੇ ਕਾਹਤੇ ਕੀਤੀ ਆ? ਜਿੰਨਾ ਜ਼ਿਆਦਾ ਹੁਣ ਆਪਣੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਭ ਤੋਂ ਜ਼ਿਆਦਾ ਬਿਆਸ ਵਾਲਾ ਮੰਨਾ ਬੋਲਦਾ, ਹਨਾ, ਤੇ ਉਹਦੀ ਗੱਲ ਦਾ ਕੋਈ ਜਵਾਬ ਹੀ ਨਹੀਂ ਦਿੰਦਾ। ਇਹ ਦੂਜਿਆਂ ਦੇ ਉੱਤੇ ਕੁਐਸਚਨ, ਦੂਜਿਆਂ ਦਾ ਰਿਸਪੈਕਟ ਕਰੀ ਜਾਂਦਾ। ਉਹ ਗੁਆਂਢ 'ਚ ਬੈਠਾ, ਇਹ ਅੰਮ੍ਰਿਤਸਰ ਤੋਂ ਬਿਆਸ ਕਿੰਨੀ ਕੁ ਦੂਰ ਆ, ਉਹ ਜਿੰਨਾ ਚੈਲੰਜ ਉਹਦੀਆਂ ਵੀਡੀਓਜ਼ ਦੇਖੋ ਸਾਰੇ ਰਿਕਾਰਡ ਕੱਢ ਕੇ ਲਿਆਉਂਦਾ। ਦੋਨੇ ਇਹਨਾਂ ਦੀ ਵਾਈਫ ਦੇ ਉੱਤੇ ਨਾ ਉੱਤੇ ਵੀ ਇੰਨਾ ਕੁਝ ਬੋਲ ਰਿਹਾ, ਉਹਦਾ ਨੋਟਿਸ ਕੋਈ ਨਹੀਂ। ਇਹਦਾ ਮਤਲਬ ਇਹ ਆ ਵੀ ਮੈਂ ਕਰਾਂ ਜੋ ਮਰਜ਼ੀ ਕਰਾਂ, ਦੂਜਾ ਕਿੱਦਾਂ ਕਹਿ ਦੇਵੇ ਸਿਰੇ ਤੇ ਗੱਲ। ਅਗਲੇ ਮਾਫੀ ਦੇਣ ਜਾਂ ਨਾ, ਕੇਜਰੀਵਾਲ ਨੇ ਤਾਂ ਮਜੀਠੀ ਵਾਲਾ ਲੈਟਰ ਟਾਈਪ ਕੀਤਾ, ਮਜੀਠੀਆ ਕੱਟ ਕੇ ਜੋ ਕਰ ਦੇਣਾ ਤੇ ਬਾਕੀ ਸਾਰਾ ਕੁਝ ਹੋਈ ਆ ਤੇ ਮਾਫੀਨਾਮਾ ਤਿਆਰ ਪਿਆ ਆ। ਜੇ ਜਿੱਤ ਕੇ ਤਾਂ ਵੀ ਠੀਕ ਆ, ਜੇ ਹਾਰ ਕੇ ਤਾਂ ਮਾਫੀਨਾਮਾ ਬਾਜੀ ਨਹੀਂ ਦੇ ਦੇਣਾ। ਤੇ ਫਿਰ ਉਸ ਤੋਂ ਬਾਅਦ 2-3 ਸਾਲ ਨਾ ਆਉਣਗੇ, ਜਦ ਤੋਂ ਫਿਰ ਲੋਕਾਂ ਨੇ ਭੁੱਲ ਜਾਣਾ ਪੰਜਾਬ ਦਿਆਂ ਨੇ, ਫਿਰ ਬਾਅਦ ਦੇ ਵਿੱਚ ਫਿਰ ਉਹੀ ਹਿਸਾਬ ਕਿਤਾਬ ਬਦਲਣ ਦੀ ਵਾਰੀ ਹੈ, ਨਿਜ਼ਾਮ ਬਦਲਣ ਦੀ ਵਾਰੀ ਹੋਰ ਹੋ ਜਾਣੀ ਆ। ਪਰ ਦੇਖੋ ਜਿੰਨੇ ਵੀ ਲੀਡਰ ਹੈਗੇ, ਚਾਹੇ ਇਹ ਵੱਖਰੀਆਂ ਹੁਣ ਪਾਰਟੀਆਂ ਹੀ ਬਣ ਰਹੀਆਂ ਆ। ਹੁਣ ਦੇਖੋ ਕਿ ਇੱਕ ਪਾਰਟੀ ਹੁਣ ਆਪਣੀ ਕੈਪਟਨ ਅਮਰਿੰਦਰ ਸਿੰਘ ਹੋਣੀ ਬਣਾਉਣ ਲੱਗੇ ਆ, ਤੇ ਬਾਕੀ ਅਮਲੀ ਦੱਸ ਦਊਂਗਾ, ਕਹਿੰਦੇ ਚੋਣ ਨਿਸ਼ਾਨ ਦਾ ਬੜਾ ਉਹਨਾਂ ਦਾ ਫਿਕਰ ਪਿਆ ਵੀ ਕਿਹੜਾ ਚੋਣ ਨਿਸ਼ਾਨ ਰੱਖੀਏ। ਚੋਣ ਨਿਸ਼ਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਹਦਾ ਕੋਈ ਡੋਡਿਆਂ ਦਾ ਫਲ ਰੱਖ ਦਿਓ। ਨਹੀਂ ਉਹ ਤਾਂ ਮੇਰੇ ਵਾਲਾ ਹੋ ਗਿਆ ਨਾ, ਉਹਦੇ ਵਾਲਾ ਨਹੀਂ ਹੋਇਆ। ਉਹਦੇ ਵਾਲਾ ਸੀਤਾ ਵਾਲੇ ਆਉਣਾ
ਜਾਂ ਸੀਤਾਫਲ ਹੋਣਾ ਜਾਂ ਚੀਕੂ ਹੋਣਾ। ਪਰ ਜਿਸ ਤਰੀਕੇ ਦੇ ਨਾਲ ਉਹ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਗਿਆ, ਉਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਪਿਛਲੀ ਵਾਰ ਅਸੀਂ ਕੀ ਕਹਿੰਦੇ ਸੀ, ਅਮਲੀ ਜਿਹੜਾ ਆ ਭਾਵੇਂ ਇਹ ਧਰਮਵੀਰ ਗਾਂਧੀ ਦਾ ਪੱਕਾ ਸਪੋਰਟਰ ਆ ਪਰ ਆਪਣੇ ਹਲਕੇ ਦੇ ਵਿੱਚ ਨਹੀਂ, ਇਸ ਬੰਦੇ ਨੇ ਸਭ ਤੋਂ ਜ਼ਿਆਦਾ ਉਹ ਪ੍ਰਚਾਰ ਕੀਤਾ ਅਬ ਕੀ ਬਾਰ ਕੈਪਟਨ ਸਰਕਾਰ, ਹਨਾ। ਆਪਣੀਆਂ ਟਿਊਬਲ ਦੀ ਪਿਛਲੀ ਆ ਕੰਧ ਦੇ ਉੱਤੇ ਹੁਣ ਤੱਕ ਮਿਟਿਆ ਨਹੀਂ। ਉਹ ਪਾਲੇ ਪਾਸੇ ਆ ਜਿਹੜਾ ਇਹਨੇ ਲਿਖਾਇਆ ਲਿਆ ਕੇ ਇੱਥੇ ਵੀ ਅਬ ਕੀ ਬਾਰ ਕੈਪਟਨ ਕੀ ਸਰਕਾਰ। ਅਮਲੀ ਦਾ ਬਈ ਕੰਮ ਏਦਾਂ ਆ, ਹਾਂਜੀ, ਜਿਹੜੇ ਡੋਡੇ ਪਾਣੀ ਦੇ ਗਿਆ ਇਹਨੂੰ ਇਹ ਉਹਦਾ ਹੋ ਜਾਂਦਾ, ਗੱਲ ਮੁੱਕੀ ਹੈ ਨਾ। ਹੋਰ ਕੋਈ ਗੱਲ ਨਹੀਂ ਹੈ। ਅਮਲੀ ਨੂੰ ਤਾਂ 2 ਕਿਲੋ ਡੋਡੇ ਹੁਣ ਦੇ ਜਵੇ, ਨਵਾਂ ਪੰਜਾਬ ਭਾਜਪਾ ਦੇ ਨਾਲ। ਗੱਲ ਸਾਡੇ ਨਾਲ ਹੁੰਦੇ, ਵਾਅਦੇ ਨਹੀਂ ਹੁੰਦੇ, ਸਾਨੂੰ ਡਾਇਰੈਕਟ ਸਪਲਾਈ ਆਉਂਦੀ ਅਸੀਂ ਲਾ ਦਿੰਦੇ ਆ, ਝੂਠੇ ਵਾਅਦੇ ਮਗਰ ਨਹੀਂ ਜਾਂਦੇ। ਜਿਹੜਾ 3 ਕਿਲੋ ਡੋਡੇ ਮੈਂ ਲਗਾ ਪੰਜਾਬ ਦਾ ਮਸੀਹਾ ਬਾਦਲ ਸਾਹਿਬ। ਸਾਨੂੰ ਕੋਈ ਫਰਕ ਨਹੀਂ, ਸਾਨੂੰ ਯਾਰ ਹੋਰ ਗੱਲਾਂ ਦੀ ਗੱਲ ਆ। ਮੈਂ ਐਤਵਾਰ ਮੁੰਡੇ ਕ੍ਰਿਕਟ ਖੇਡ ਨਹੀਂ ਗਏ ਆਪਣੇ, ਉਹ ਮੈਂ ਘਰ ਨੂੰ ਕਹਿ ਬੈਠਾ, ਮੈਂ ਕਿਹਾ ਅੱਜ ਮੈਂ ਮੈਚ ਦੇਖਣਾ, ਵੀ ਤੂੰ ਰੋਟੀ ਪਾਣੀ ਬਣਾ ਲਾ ਵੀ ਥੋੜਾ ਬੇਲੇ ਸਿਰ। ਭਰਾਵਾ ਸਾਰੀ ਦਿਹਾੜੀ ਮੈਚ ਦੇਖਦਾ ਰਿਹਾ, ਮੁੰਡਿਆਂ ਦਾ ਪੱਠਾ ਬਿਠਾ ਦਿੱਤਾ। ਪੱਠਾ ਵੀ ਤਾਂ ਐਸਾ ਬੈਠਿਆ ਕਿ ਮੁੜ ਕੇ ਖੜਾ ਹੀ ਨਹੀਂ ਹੋ ਸਕਦਾ। ਇਹ ਕਰਦੇ ਰਹਿ ਗਏ ਮੌਕਾ ਐਵੇਂ ਹੀ ਚੌਕਾ ਐਵੇਂ ਤੇ ਬਾਹਰ ਬੈਠਾਂ ਕੱਢਦੇ ਰਹੇ, ਡੰਡ ਕੱਢਦੇ ਰਹੇ, ਥਾਪੀਆਂ ਮਾਰਦੇ ਰਹੇ, ਉੱਥੇ ਜਾ ਕੇ ਬਗਾਨੇ ਪੁੱਤਾਂ ਨੂੰ ਖੇਲਣ ਨਹੀਂ ਦਿੱਤੇ। ਬਾਕੀ ਵੀ ਤਾਇਆ ਬਹੁਤ ਵਧੀਆ ਖੇਲੇ ਵੀ ਉਹ, ਏਦਾਂ ਹੁੰਦੀ ਆ, ਮੰਨਣਾ ਪੈਣਾ। ਹਮੇਸ਼ਾ ਕਹਿੰਦੇ ਹੁੰਦੇ ਰੱਬ ਤੋਂ ਡਰਨਾ ਚਾਹੀਦਾ, ਬੜਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹਨੇ ਹੱਥ ਵੀ ਬਹੁਤ ਚੱਕੀ, ਨਾਲੇ ਹੋਰ ਮਾਸਟਰ ਦੇਖ ਕੋਈ ਕੰਮ ਕਰੇ ਉਹ ਮੋਦੀ ਨੂੰ ਬੱਲੇ ਬੱਲੇ, ਮੋਦੀ ਨੂੰ ਬੱਲੇ ਬੱਲੇ। ਹੁਣ ਇਹ ਹਰ ਗਿਆ, ਹੁਣ ਕਿਉਂ ਨਹੀਂ ਕਹਿੰਦੇ ਵੀ ਮੋਦੀ ਦਾ ਕਸੂਰ ਆ? ਨਹੀਂ ਹੁਣ ਤਾਂ ਜਿਹੜੇ ਮੁਸਲਮਾਨ ਨਿਆਣੇ ਜਿਹੜੇ ਉਹ ਕੁੱਟੇ ਆ। ਦੇਖੋ ਕੋਈ ਵੀ ਬੰਦਾ ਆ, ਇਹ ਜ਼ਰੂਰੀ ਨਹੀਂ ਹੈਗਾ ਕਿ ਮੈਂ ਭਾਰਤ ਦੇ ਟੀਮ ਦੀ ਸਪੋਰਟ ਕਰਨੀ ਆ। ਟੀਮ ਜਿਹੜੀ ਆ ਉਹਦੇ ਵਿੱਚ ਖਿਡਾਰੀਆਂ ਦੀ ਪ੍ਰਸ਼ੰਸਾ ਕਰਨੀ ਹੁੰਦੀ ਆ। ਸਪੋਰਟਸ ਦਾ ਕੋਈ ਵੀ ਤੁਹਾਡਾ ਫੇਵਰਟ ਹੋ ਸਕਦਾ, ਕੋਈ ਵੀ ਟੀਮ। ਹੋਰੇ ਜਿਹੜੇ ਅੱਜ ਵੀ ਸਚਿਨ ਤੇਂਦੁਲਕਰ ਨੂੰ ਫੋਲੋ ਕਰਦੇ ਆ, ਹਨਾ। ਹਾਕੀ ਦੇ ਵਿੱਚ ਜਿਹੜੇ ਆਪਣੇ ਆ ਸਰਜੀਤ ਸਿੰਘ ਨੂੰ ਕਿੰਨਾ ਗੋਰੇ ਜਿਹੜੇ ਆ ਫੋਲੋ ਕਰਦੇ ਰਹੇ ਆ, ਧਿਆਨ ਚੰਦ ਨੂੰ ਮੰਨਦੇ ਆ, ਹਨਾ, ਕਰਦੇ ਆ ਕਿ ਨਹੀਂ। ਉਹ ਇਸੇ ਕਰਕੇ ਕਾਮਯਾਬ ਆ। ਉਹ ਇਹ ਨਹੀਂ ਦੇਖਦੇ ਕਿ ਕਿਸ ਦੇਸ਼ ਦਾ, ਉਹ ਹਰ ਇੱਕ ਨੂੰ ਐਪਰੀਸ਼ੀਏਟ ਕਰਦੇ ਆ, ਉਹ ਟੈਲੈਂਟ ਦੇਖਦੇ ਆ। ਹਾਂ, ਟੈਲੈਂਟ ਦੇਖਦੇ ਆ। ਤੇ ਸਾਡੇ ਆਹ ਬੰਦੇ ਕੀ ਕਰਦੇ ਆ, ਤੁਸੀਂ ਦੇਖ ਲਓ ਵੀ ਹੁਣ ਆ ਕਿਸਾਨ ਮੋਰਚਾ ਲੱਗਾ ਰਿਹਾ, ਕੋਈ ਬੋਲਿਆ? ਇਹ ਤਾਂ ਪਹਿਲੇ ਸਰਕਾਰਾਂ ਦੇ ਹੱਕ ਦੇ ਵਿੱਚ ਭੁਗਤਦੇ ਆ। ਇਹਨਾਂ ਨੂੰ ਬਣਾਇਆ ਵੀ ਇਸ ਬਣਾ ਦੇ ਉੱਤੇ ਜਾਂਦਾ। ਆ ਕਿਤੇ ਟੀਮ ਦੇ ਵਿੱਚ ਤੁਸੀਂ ਇਹਨਾਂ ਦਾ ਪਿਛੋਕੜ ਕੱਢ ਕੇ ਰੱਖੋ, ਆ 2-4 ਬੰਦੇ ਹੁਣੇ ਹੀ ਆਉਣ ਲੱਗੇ ਆ, ਪੁਰਾਣਾ ਸਾਰਾ ਇਤਿਹਾਸ ਕੱਢ ਕੇ ਦੇਖੋ, ਉਹ ਤੁਹਾਨੂੰ ਪਤਾ ਲੱਗ ਜਾਣਾ ਵੀ ਕੌਣ ਬੰਦੇ ਟੀਮ ਦੇ ਵਿੱਚ ਆਉਂਦੇ ਰਹੇ ਆ। ਤਾਂ ਇਹ ਇਦਾਂ ਦੇ ਫਿਰ ਰਿਜ਼ਲਟ ਨਿਕਲਣੇ ਆ। ਇਦਾਂ ਨਾ ਇਹਨੇ ਪਾਕਿਸਤਾਨ ਨੂੰ ਭੰਡਿਆ ਬੜਾ। ਹਾਂਜੀ, ਇੰਡੀਆ ਦੀ ਟੀਮ ਇੰਨੀ ਤਗੜੀ ਆ, ਇੰਡੀਆ ਨੇ ਆਹ ਜਿੱਤਿਆ, ਇੰਡੀਆ ਨੇ ਵਰਲਡ ਕੱਪ ਲੈ ਕੇ ਆਉਣਾ। ਅਸਲ ਦੇ ਵਿੱਚ ਹੋਇਆ ਕੀ, ਪਾਕਿਸਤਾਨ ਨੇ ਪੈਂਦੀ ਸੱਟੇ ਇਹਨਾਂ ਦੀ ਖੁੰਮ ਦਿੱਤੀ ਠੱਪ। ਇਹ ਉਹ ਤੋਂ ਸਦਮੇ ਚੋਂ ਨਹੀਂ ਨਿਕਲ ਸਕੇ। ਨਿਊਜ਼ੀਲੈਂਡ ਤੋਂ ਉਸੇ ਸਦਮੇ ਚ ਆ ਗਏ, ਹੁਣ ਇਹ ਬੈਠੇ ਦੇਖਦੇ ਆ। ਵੈਸੇ ਤਾਂ ਖੇਡ ਵਿੱਚ ਤਾਰ ਹੁੰਦੀ ਆ, ਜਿੱਦਾਂ ਤਾਂ ਕਹਿੰਦੇ ਨੇ ਪੰਜਾਬ ਦੇ, ਕਹਿੰਦੇ ਹੁਣ ਹੱਥ ਲਾ ਦੇਖਦੇ ਆ। ਪਰ ਉਹਦਾ ਮੈਂ ਤੁਹਾਨੂੰ ਦੱਸਾਂ, ਇੰਡੀਆ ਵਾਸਤੇ ਮਾੜਾ ਜ਼ਰੂਰ ਹੋ ਗਿਆ ਆਪਣੇ ਮੁੰਡਿਆਂ ਲਈ, ਪਰ ਖੇਡ ਵਾਸਤੇ ਚੰਗਾ ਹੋਇਆ। ਕਿਉਂਕਿ ਕਦੀ ਨਾ ਜੇ ਹਰੇਕ ਟੀਮ ਆਪਣੀ ਜਿੱਤੀ ਜੋ ਹਰੇਕ ਵਾਰੀ, ਫਿਰ ਦੂਜੇ ਵਿਚਾਰੇ ਕੀ ਕਰਨਗੇ? ਨਾਲੇ ਤਾਇਆ ਦੇਖੋ, ਟੀਮ ਜਿੱਤ ਹਾਰ ਦੀ ਗੱਲ ਹੀ ਹੈ ਨਹੀਂ। ਇਹ ਗੱਲ ਜਿੱਤ ਹਾਰ ਹੈਗਾ, ਮੀਡੀਆ ਹਾਰ ਗਿਆ। ਅਸਲ ਦੇ ਵਿੱਚ ਟੀਮ ਨਹੀਂ ਹਾਰੀ, ਮੀਡੀਆ ਹਾਰ ਗਿਆ। ਜਿਹੜਾ ਜਿਹਨੇ ਰੌਲਾ ਪਾਉਣਾ ਸੀ, ਦੇਖੋ ਜੀ ਮੋਦੀ ਕੀ ਟੀਮ, ਵਿਰਾਟ ਕੋਹਲੀ ਦੀ ਜਗ੍ਹਾ ਉੱਥੇ ਮੋਦੀ ਦਾ ਮੂੰਹ ਲਾ ਦੇਣਾ ਸੀ। ਇਹਦੀ ਟੀਮ ਜਿਹੜੀ ਜਿੱਤ ਗਈ ਆ, 56 ਇੰਚ ਦਾ ਸੀਨਾ ਜਿਹੜਾ ਆ, ਦੇਖੋ ਜੀ ਇਦਾਂ ਕਿੱਦਾਂ ਸਾਡਾ ਮੋਦੀ ਆਇਆ, ਇੰਡੀਆ ਤਰੱਕੀ ਕਰ ਗਿਆ। ਇਸ ਕਰਕੇ ਜਿਹੜਾ ਇਹ ਮੀਡੀਆ ਨੂੰ ਹੁਣ ਗੱਲ ਹੈ ਨਹੀਂ, ਉਹਨਾਂ ਦੀ 5-6 ਦਿਨ ਵਧੀਆ ਨਿਕਲ ਜਾਣੇ ਸੀ। ਹੁਣ ਉਹਨਾਂ ਨੇ ਮਹੀਨੇ ਦਾ ਪਲਾਨ ਬਣਾਇਆ ਹੋਣਾ ਵੀ ਇਹ ਟੀਮ ਨੇ ਅਸੀਂ ਜੀ ਇੰਨਾ ਪ੍ਰਾਈਮ ਟਾਈਮ ਦੇ ਉੱਤੇ ਆ ਚਲਾਉਣੀ ਆ, ਲੋਕਾਂ ਨੂੰ ਦੇਖਣਾ ਪਊਗਾ, ਸਾਨੂੰ ਸਪਾਂਸਰਸ਼ਿਪ ਬਹੁਤ ਮਿਲਣੀ ਆ। ਉਹ ਲੋਕੀ ਅਸਲ ਦੇ ਵਿੱਚ ਉਹ ਉਦਾਸ ਹੋਏ ਆ ਵੀ ਸਾਡਾ ਕਰੋੜਾਂ ਰੁਪਈਆ ਮਰ ਗਿਆ ਕਿ ਇਹ ਟੀਮ ਅੱਗੇ ਨਹੀਂ ਗਈ, ਇੰਡੀਆ ਨੇ ਹੋਰ ਕੋਈ ਮੈਚ ਨਹੀਂ ਦੇਖਣਾ ਨਹੀਂ। ਉਹ ਪੈਸੇ ਹੁਣ ਹੈ ਵੀ ਕੀ ਆ, 2 ਟੀਮਾਂ ਰਹਿ ਗਈਆਂ, ਮੈਨੂੰ ਤਾਂ ਇਹ ਲੱਗਦਾ ਕਿ ਦੋਨੋਂ ਤਾਂ ਮੈਨੂੰ ਹਾਰ ਜਾਣੇ ਤੇ ਹੌਸਲਾ ਛੱਡੀ ਬੈਠੇ ਆ। ਇੱਕ ਵਾਰ ਤਾਂ ਇਹਦੇ ਹਾਰ ਜੜ ਦਾ ਵਧੀਆ ਆਖਿਆ, ਕਹਿੰਦੇ ਇੱਕ ਵਾਰ ਛੇਤੀ ਘਰ ਨੂੰ ਆਉਣਗੇ, ਟੱਪਰ ਡੀਕਦੇ ਉਹਨਾਂ ਦੇ। ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਨਾ, ਮੈਂ ਤਾਂ ਇਸ ਵਾਰ ਪੱਥਰ ਚੱਟ ਹੋ ਜਾਵੇ ਤਾਂ ਵਧੀਆ। ਮਹਾਰਾਜ ਬਾਬਾ ਜੀ, ਗਲਤੀ ਪਲੇਅਰਾਂ ਦੀ ਥੋੜੇ ਆ। ਹੁਣ ਗੇਮ 'ਚ ਜਦ ਖੇਲਣਾ, ਹਾਰਨਾ ਜਿੱਤਣਾ ਹੋਣਾ ਹੀ ਹੈ। ਹੁਣ ਗਲਤੀ ਉਹੀ ਜਿੱਦਾਂ ਹੁਣ ਮਾਸਟਰ ਦਾਦਾ ਅਖਬਾਰਾਂ ਵਾਲਿਆਂ ਦੀ ਆ, ਇਹਨਾਂ ਨੇ ਬਣਾਇਆ ਹੋਊਗਾ
ਫੂਕ ਛਕਾਈ ਬਲੇ ਨਹੀਂ ਨਾਲੇ ਹੋਰ ਵਾ ਦੇਖੋ ਹਾਂ ਟੀਮ ਦੇ ਵਿੱਚ ਖੇਡਦੇ ਆ 11 ਹਾਂਜੀ ਹਾਂ ਇੱਕ ਦੋ ਸਪੇਅਰ ਹੁੰਦੇ ਆ। ਬਿਲਕੁਲ ਜਦੋਂ ਇਹ ਗੇਮ ਹਾਰ ਜਾਂਦੇ ਆ ਪਾਕਿਸਤਾਨ ਨੂੰ, ਉਹਦਾ ਛੇਵੀਂ ਬਾਊਲਰ ਹੈ ਆਪਣਾ ਮੁਸਲਮਾਨ, ਹਾਂਜੀ ਹਾਂਜੀ ਹਾਂ ਸਾਰੇ ਉਹਦੇ ਦੁਆਲੇ ਹੋ ਗਏ। ਉਹਦੇ ਦੁਆਲੇ ਹੋ ਗਏ। ਦੱਸੋ ਮੈਨੂੰ ਉਹ ਇਕੱਲਾ ਖੇਡਦਾ ਸੀ? ਹਾਂਜੀ ਹਾਂ ਹਨਾ ਬਿਲਕੁਲ। ਜੇ ਜਿੱਤ ਜਾਂਦੇ ਤਾਂ ਉਹਦਾ ਕਿਤੇ ਪੁੱਛਣਾ ਨਹੀਂ, ਦੂਜੇ ਦਾ ਬੱਲੇ ਬੱਲੇ। ਹਾਰ ਕੇ ਤਾਂ ਸਾਰੇ ਭਾਂਡੇ ਉਹਦੇ ਸਿਰ ਬੰਨ੍ਹਦੇ ਗਰੀਬ ਦੇ। ਉਹ ਬਿਲਕੁਲ ਇਦਾਂ ਦੱਸੀ ਜਾਂਦਾ ਮੈਂ ਪਲੇਅਰਾਂ ਦਾ ਥੋੜੀ ਕੋਈ ਸਾਡੇ ਲੋਕਾਂ ਦਾ ਕੋਈ ਸਾਡੇ ਤੀਰਮਾਨ ਬਹੁਤ ਨਹੀਂ। ਮਾੜਾ ਰੁਝਾਨ ਚੱਲ ਪਿਆ। ਹਾਂ। ਇੱਥੋਂ ਹੀ ਦੰਗੇ ਸ਼ੁਰੂ ਹੁੰਦੇ ਆ। ਹੁਣ ਅਸੀਂ ਫਰਕ ਨਹੀਂ ਕਰੀਦਾ ਲਾਲੇ ਦੀਆਂ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਕਹੀਏ, ਭਰਾਵਾਂ ਵਾਂਗੂ ਰਹਿੰਦਾ ਆਪਣੇ ਵਿੱਚ ਹਨਾ। ਇਹ ਜਿਹੜਾ ਮੀਡੀਆ ਆ ਹੁਣ ਉਹ ਸ਼ਮੀ ਨੂੰ ਸਿਰਫ ਇਸ ਬਿਨਾਹ ਦੇ ਉੱਤੇ ਟਾਰਗੇਟ ਕੀਤਾ ਗਿਆ ਵੀ ਇਹ ਮੁਸਲਮਾਨ ਸੀ, ਠੀਕ ਆ। ਹੁਣ ਉਹ ਕੱਲਾ ਦਾ ਕੁਝ ਹੈ ਨਹੀਂ। ਬੈਟਿੰਗ ਆ ਜਿਹੜਾ ਮੈਚ ਨਿਊਜ਼ੀਲੈਂਡ ਨਾਲ ਹੋਇਆ, ਜਿਹੜਾ ਖੋਣਾ ਸੀ ਉਹ ਇੰਨੇ ਬੈਟਸਮੈਨ ਸੀ ਖੋਲ ਲੈਂਦੇ ਨਾ ਉਹਨਾਂ ਦੇ ਫਿਰ ਉਹ ਕੀ ਉਹਨਾਂ ਨੇ ਕੀ ਜਿੰਨਾ ਬਣਾਈ ਹੁੰਦੀ ਆਪੇ ਵੀ ਬਾਹਰ ਕੱਢਦੇ ਇਹਨਾਂ ਨੂੰ। ਸਿਰਫ ਇਹ ਆ ਵੀ ਬਚਾਉਣ ਲਈ, ਇਹਨਾਂ ਨੂੰ ਟਾਰਗੇਟ ਕਰਨ ਲਈ। ਹੁਣ ਆ ਸ਼ਾਹਰੁਖ ਖਾਨ ਦਾ ਮੁੰਡਾ ਜਿਹੜਾ ਫੜਿਆ ਗਿਆ, ਉਹਦੇ ਵਿੱਚ ਕਰੂਜ਼ ਦੇ ਵਿੱਚ ਉਹਨੂੰ ਟਾਰਗੇਟ ਕੀਤਾ ਗਿਆ। ਆ ਬਾਨ ਖੇੜੇ ਜਿਹਨੇ ਉਹ ਕਹਿੰਦੇ ਟਾਰਗੇਟ ਹੀ ਉਹਨਾਂ ਨੂੰ ਕਰਦਾ ਸੀ ਜਿਹੜੇ ਬਹੁਤ ਇੰਨੇ ਜ਼ਿਆਦਾ ਮਸ਼ਹੂਰ ਹੁੰਦੇ ਸੀ ਹਨਾ। ਟਾਰਗੇਟ ਕੀਤਾ ਕਿਸੇ ਗਿਆ। ਕੋਲੋਂ ਲੱਭਾਇਆ ਹਾਂ। ਫੜਿਆ ਉਹਨੂੰ ਆ, ਉਹਨੂੰ ਪਤਾ ਅਮੀਰ ਬਾਪ ਦਾ ਮੁੰਡਾ ਆ, ਉਹਦੇ ਗੇੜੇ ਤੇ ਗੇੜੇ ਮਰਵਾਈ ਜਾਂਦੇ ਮੁਸਲਮਾਨ ਹੋਣ ਕਰਕੇ। ਫਿਰ ਉਹਨੂੰ ਕਹਿੰਦੇ ਜੀ ਵੀ ਉਹ ਕਹਿੰਦੇ ਵੀ ਇਹਦੇ ਟੈਸਟ ਕਰਾ ਲਓ ਵੀ ਇਹਨੇ। ਨਹੀਂ ਜੀ ਅਸੀਂ ਗਵਾਹ ਆ, ਗਵਾਹ ਵੀ ਆਪਣੇ ਬੰਦੇ ਆ ਉਹਨਾਂ ਦੇ। ਤੇ ਜਦੋਂ ਫਿਰ ਜੇ ਉਹਨੇ ਕੀਤਾ ਆ ਤੁਸੀਂ ਉਹਦੇ ਟੈਸਟ ਕਰਵਾਓ ਉਹਦਾ। ਉਹ ਯਾਰ ਉਹ ਇੱਥੇ ਇੰਨੇ ਵੱਡੇ ਵੱਡੇ ਕਰੋੜਾਂ ਪਤੀ ਕਪੜਾ ਕਰਨ ਵਾਲੇ, ਲੱਖਾਂ ਕਰੋੜਾਂ ਦੇ ਨਸ਼ੇ ਵੇਚਣ ਵਾਲੇ, ਉਹ ਤੇ ਬਾਹਰ ਜਮਾਤਾਂ ਦੇ ਫਿਰਦੇ ਆ। ਉਹ ਕਹਿੰਦਾ ਦੋਸ਼ ਡਾਂਗਾ ਵਿਚਾਰੇ ਕੋਲ ਸੀਗੀਆਂ ਕਿ ਨਹੀਂ ਹਨਾ, ਉਹਨੂੰ ਫੜ ਕੇ ਉਹ ਵੀ ਨਹੀਂ ਪਤਾ। ਤੇ ਪਰ ਉਹਦਾ ਵੀ ਇੱਕ ਫਾਇਦਾ ਇਹ ਹੋ ਗਿਆ ਵੀ ਸ਼ਾਹਰੁਖ ਖਾਨ ਜਿਹੜਾ ਬਹੁਤ ਕਰਦਾ ਸੀ ਮੇਰਾ ਮੁੰਡਾ ਆ ਕਰੇ ਮੈਂ ਇਹਨੂੰ ਖੁੱਲੀ ਛੁੱਟੀ ਦਿੰਨਾ। ਤੇ ਦੂਜਾ ਆ ਵੀ ਮੁੰਡੇ ਨੂੰ ਵੀ ਬਹੁਤ ਛੋਟੀ ਉਮਰੇ ਅਕਲ ਆ ਜਾਓ ਹਨਾ, ਵੀ ਸੰਜੇ ਦੱਤ ਵਾਂਗੂ ਬਹੁਤ ਖੱਜਲ ਖਵਾਰ ਨਹੀਂ ਹੋਊਗਾ ਹਨਾ। ਬਾਅਦ ਦੇ ਵਿੱਚ ਪਹਿਲਾਂ ਤੋਂ ਇਦਾਂ ਹੁੰਦਾ ਇੱਕ ਇਹ ਵੀ ਹੁੰਦਾ ਤੁਹਾਨੂੰ ਸਮਝਾਉਣ ਲਈ ਇੱਕ ਹੁੰਦਾ ਕਿ ਜੇ ਤਾਂ ਤੁਸੀਂ ਲੈਸਨ ਲੈਣਾ ਹੁਣੇ ਸਿੱਖ ਲਓ, ਵਧੀਆ ਬੰਦੇ ਬਣ ਕੇ ਰਹੋ ਇਸ ਦੇਸ਼ ਦੇ ਵਿੱਚ। ਜ਼ਿੰਦਗੀ 'ਚ ਠੋਕਰ ਲੱਗਦੀ ਤਾਂ ਉਦੋਂ ਸਬਕ ਮਿਲ ਲੈਣਾ ਚਾਹੀਦਾ। ਸਬਕ ਲੈਣਾ ਚਾਹੀਦਾ। ਮਾਸਟਰ ਮੈਂ ਤੇਰੀ ਗੱਲ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ, ਪਰ ਨਹੀਂ ਸਬਕ ਲੈਣ ਦੀ ਗੱਲ ਆਪਾਂ ਉੱਥੇ ਕਰੀਏ ਜਿੱਥੇ ਕੋਈ ਬੰਦਾ ਬਹੁਤ ਜ਼ਿਆਦਾ ਗਲਤ ਹੋਵੇ। ਅੱਜ ਤੱਕ ਕਿਸੇ ਨੂੰ ਸਬੂਤ ਕੋਈ ਹੈ ਹੀ ਨਹੀਂ ਕਿ ਉਹ ਸੱਚੀ ਮੁੱਚੀ ਡਰੱਗ ਲਈ ਫਿਰਦਾ ਸੀ। ਉਹਦੇ ਨਾਲ ਦੇ ਮੁੰਡੇ ਸੀ, ਸ਼ਾਇਦ ਲੋਕ ਸੀਗਾ। ਹਾਂਜੀ ਸਿਰਫ ਇਹ ਫੇਮਸ ਐਕਟਰ ਦਾ ਪੁੱਤ ਹੋਣ ਕਰਕੇ ਇਹਨੂੰ ਨਿਸ਼ਾਨੇ ਤੇ ਲੈ ਜਾਂਦਾ ਉਹਨਾਂ ਨੇ। ਠੀਕ ਹੈ, ਕੋਈ ਏਡੀ ਵੱਡੀ ਗੱਲ ਤਾਂ ਹੋਈ ਨਹੀਂ। ਹਾਂਜੀ ਕਿ ਜਿਹੜਾ ਉਹਨੂੰ ਜ਼ਮਾਨਤ ਨਹੀਂ ਮਿਲਦੀ, ਮਗਰੋਂ ਦੇਣ ਲੱਗਿਆ ਨੇ ਲੱਖ ਰੁਪਏ ਦੇ ਦਿੱਤੀ। ਦੱਸ ਉਹਦੇ ਪੇ ਕੋਲ ਲੱਖ ਰੁਪਏ ਹੈ ਨਹੀਂ। ਬਿਲਕੁਲ ਜੂਈ ਚਾਲ ਨਾਲ ਲੱਖ ਰੁਪਏ ਨਹੀਂ, ਲੱਖ ਰੁਪਈਆ ਉਹ ਤਾਂ ਜ਼ਮਾਨਤ ਜਿਹੜੀ ਉਹ ਤਾਂ ਫੇਰ ਵਾਪਸ ਮਿਲ ਜਾਣਾ ਉਹਨੂੰ। ਜਿਹੜੇ ਪਿੱਛੋਂ ਕਰੋੜਾਂ ਰੁਪਈਆ ਦਾ ਲੈਣ ਦੇਣ ਹੋ ਗਿਆ ਤਾਇਆ, ਉਹ ਤੇਰੇ ਮੇਰੇ ਵਰਗੇ ਥੋੜੀ ਪਤਾ। ਨਾਲੇ ਜਿਹੜਾ ਮਾਸਟਰ ਵੀ ਪਿੱਛੇ ਜੇ ਗੱਲ ਕਰਦਾ ਸੀ ਵੀ ਇਹ ਨਹੀਂ ਉਸ ਮੁੱਦੇ ਨੂੰ ਇੱਕ ਦੂਏ ਮੁੱਦੇ ਤੋਂ ਬੜਾ ਬਣਾਇਆ। ਜਿਹੜੀ ਅਡਾਨੀ ਦੀ ਇੰਨੀ ਹੀਰੋ ਨੂੰ ਫੜ ਹੋਈ ਆ, ਉਹ ਮੁੱਦੇ ਨੂੰ ਦਬਾਉਣ ਦੇ ਲਈ ਤਾਂ ਇਹ ਮੁੱਦੇ ਨੂੰ ਉੱਪਰ ਚੱਕਿਆ। ਕਿਹੜਾ ਮੁੱਦਾ ਪਟਾਨੀ ਫੜ ਲਿਆ ਸੀ, ਸਾਨੂੰ ਜਿੱਥੇ ਭੁੱਲ ਗਿਆ। ਉਹ ਇਹਨਾਂ ਨੇ ਬੁਲਾਇਆ ਉੱਥੇ ਹਜ਼ਾਰਾਂ ਕਰੋੜਾਂ ਦੀ ਨਸ਼ਾ ਫੜ ਹੋਇਆ, ਉਹ ਹੈ ਹੀ ਨਹੀਂ। ਇਹ ਦੋਸ਼ ਟਾਂਕਾ ਲੈ ਕੇ ਤੁਰੇ ਫਿਰਦੇ ਆ। ਬਿਲਕੁਲ ਪਰ ਖੈਰ ਬਹੁਤ ਮਾੜੇ ਹਾਲਾਤ ਆ ਬਣਦੇ ਜਾਂਦੇ ਆ। ਪਰ ਖੈਰ ਮੈਂ ਵੀ ਬਹੁਤ ਥੱਕ ਗਿਆ ਹੁਣ ਤੇ ਚੱਲਦੇ ਆ ਹੁਣ ਫਿਰ ਘਰ ਨੂੰ। ਨਾਲੇ ਮਾਸਟਰ ਗੱਲ ਹੋ ਰਿਹਾ, ਜੇ ਆਪਾਂ ਬਹਿ ਕੇ ਠੰਡੇ ਦਿਲ ਨਾਲ ਸੋਚੀਏ, ਜਿਹੜੀਆਂ ਆਪਣੀਆਂ ਕੋਰਟ ਵੀ ਆ, ਜਿਹੜਾ ਕੋਈ ਨਸ਼ੇ ਕਰਨ ਵਾਲਾ ਬੰਦਾ ਨਾ, ਉਹਨੂੰ ਨਸ਼ਾ ਪੀੜਤ ਕਹਿ ਲੈਂਦੀਆਂ, ਨਸ਼ੇ ਦਾ ਆਦੀ ਕਹਿ ਸਕਦੀਆਂ, ਅਮਲੀ ਕਹਿ ਸਕਦੀਆਂ, ਸ਼ਰਾਬੀ ਕਹਿ ਸਕਦੀਆਂ, ਪਰ ਉਹ ਮੁਜਰਮ ਨਹੀਂ ਕਹਿੰਦੇ। ਹੁਣ ਜੇ ਆਪਾਂ ਆਇਨ ਖਾਨ ਦੀ ਗੱਲ ਕਰੀਏ ਨਾ, ਉਹਨੂੰ ਮੀਡੀਆ ਨੇ ਤਾਂ ਲੋਕਾਂ ਨੇ ਇੱਕ ਤਰ੍ਹਾਂ ਮੁਜਰਮ ਕਰਾਰ ਦੇ ਦਿੱਤਾ ਜੀ। ਹੁਣ ਆਪਣੇ ਲਾਗੇ ਅਮਲੀ ਬੈਠਾ, ਇਹ ਨਸ਼ਾ ਕਰਦਾ, ਹਾਂਜੀ ਸਾਰੇ ਪਿੰਡ ਨੂੰ ਪਤਾ ਹੈ ਨਸ਼ਾ ਕਰਦਾ, ਆਪਾਂ ਨੂੰ ਵੀ ਪਤਾ ਨਸ਼ਾ ਕਰਦਾ, ਡੋਡੇ ਪੀਂਦਾ ਹੈ। ਹੁਣ ਇਹ ਕ੍ਰਿਮੀਨਲ ਥੋੜਾ ਹੋ ਗਿਆ ਕਿਉਂ ਤੁਸੀਂ ਨਸ਼ਾ ਪੀੜਤ ਕਹਿ ਸਕਦੇ ਨਸ਼ਾ ਪੀੜਤ ਕਹਿ ਲਓ, ਨਸ਼ਾ ਆਦੀ ਕਹਿ ਲਓ, ਆਦੀ ਕਹਿ ਸਕਦੇ ਆ। ਮਤਲਬ ਮੈਂ ਮੁਜਰਮ ਥੋੜਾ ਹੋ ਗਿਆ। ਆ ਜਿੰਨੇ ਡੋਡੇ ਇਹ ਪੀ ਗਿਆ ਪਹਿਲਾਂ ਤਾਂ ਅਮਲੀ ਸਾਰੀ ਉਮਰ ਜੇਲੇ ਕੱਟਦਾ ਬਿਲਕੁਲ ਨਸ਼ੇ ਪੱਤੇ ਕਰਕੇ ਲਾਲੇ ਨਾਲ ਬਹਿ ਕੇ ਮਠਿਆਈਆਂ ਬਣਾਉਂਦਾ, ਅਸੀਂ ਮਜ਼ੇ ਨਾਲ ਖਾਈ ਦੀਆਂ। ਨਹੀਂ ਇਹ ਤਾਂ ਇਹ ਗੱਲ ਵੈਸੇ ਨੋਟ ਕਰਨ ਵਾਲੀ ਆ। ਹੁਣ ਜਿਹੜੇ ਕਹਿੰਦੇ ਜਦੋਂ ਕੈਪਟਨ ਸਰਕਾਰ ਨੇ ਕਿਹਾ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨਾ, ਇਹਨਾਂ ਨੇ ਜਿੰਨੇ ਬੰਦੇ ਨਸ਼ਾ ਕਰਨ ਵਾਲੇ ਸੀ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਸੱਟ ਦਿੱਤਾ। ਦੇਖੋ ਜੀ ਇੰਨੇ ਬੰਦੇ ਉਹ ਵਿਚਾਰੇ ਤੜਫਣ ਉੱਤੇ ਨਸ਼ੇ ਤੇ ਲੱਗੇ ਹੋਏ ਆ, ਨਾ ਉਹਨਾਂ ਨੂੰ ਨਸ਼ਾ ਮਿਲੇ। ਪੁਲਿਸ ਵਾਲਿਆਂ ਨੂੰ ਵੱਖਰਾ ਭਾਂਦੀ ਬਣ ਗਈ, ਤੋੜ ਨਾ ਟੁੱਟੇ ਉਹਨਾਂ ਦੀ। ਪੁਲਿਸ ਵਾਲਿਆਂ ਨੂੰ ਉਲਟਾ ਉੱਥੇ ਜਾ ਕੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਦੇਣੇ ਪੈਣ ਕੁਛ ਨਾ ਕੁਛ। ਤੇ ਜਿਹੜੇ ਬੰਦੇ ਵੇਚਦੇ ਸੀ ਉਹ ਬਾਹਰ ਆ ਅੱਜ ਵੀ, ਉਹ ਪਹਿਲਾਂ ਵੀ ਬਾਹਰ ਹੀ ਸੀ। ਅਨਵਰ ਮਸੀਹ ਫੜ ਹੋਇਆ ਤੇ ਬਾਅਦ ਵਿੱਚ ਕਨੈਕਸ਼ਨ ਜਿਹੜੇ ਉਹ ਅਡਾਨੀ ਬੰਦਰਗਾਹ ਦੇ ਨਾਲ ਜੁੜ ਗਏ। ਕਹਿਣ ਦਾ ਮਤਲਬ ਕੀ ਆ ਵੀ ਇੱਥੇ ਤਾਂ ਜਿਹੜਾ ਆ ਬਚ ਕੇ ਰਹੋ,
ਗਰੀਬ ਬੰਦੇ ਨੇ ਰਗੜਿਆ ਜਾਣਾ ਜਦੋਂ ਵੀ ਰਗੜਿਆ ਇੱਥੇ ਜਾਣਾ। ਪਤਾ ਕੀ ਕਰਦੇ ਆ, ਇੱਥੇ ਜੇ ਕੋਈ ਜ਼ਹਿਰੀਲਾ ਦਰਖਤ ਹੈ ਨਾ ਉਹਨੂੰ ਨਹੀਂ ਵੱਢਦੇ, ਉਹਦੀ ਜੜ ਨਹੀਂ ਕੱਟਦੇ, ਉਹ ਜਿਹੜਾ ਫਲ ਤੋੜਨ ਆਂਦਾ ਉਹਨੂੰ ਫੜਦੇ ਦਿੰਦਾ ਸਾਹਮਣੇ, ਜੜ ਨਹੀਂ ਫੜਦੇ। ਹਾਂ ਸਾਡੇ ਵਾਲੀਆਂ ਚਾਚੇ ਲਾ ਦਿੰਦੇ ਆ ਗੱਲਾਂ ਅਮਲੀ ਸਿਆਣੀਆਂ ਅਮਲੀ ਕੋ ਤਜਰਬਾ ਆ, ਇਹਨਾਂ ਫੇਰੇ ਡੰਡੇ ਖਾਦੇ ਪੁਲਿਸ ਦੇ। ਅਰੇ ਜ਼ਹਿਰੀਲਾ ਫਲ ਤਾਂ ਕਿਹੜਾ ਹੁੰਦਾ ਭਲਾ? ਮੈਂ ਡੋਡਿਆਂ ਦੇ ਬੂਟੇ ਨੂੰ ਡੋਡੇ ਲੱਗਦੇ ਆ, ਜ਼ਹਿਰੀਲੇ ਫਲ ਦੀ ਗੱਲ ਕਰਦਾ। ਲੋਕਾਂ ਲਈ ਤਾਂ ਜ਼ਹਿਰੀਲਾ ਹੀ ਆ ਦਿੰਦਾ ਸ਼ਾਮ। ਠੀਕ ਹੈ। ਸਾਡੇ ਲਈ ਜੱਟ ਬਹੁਤ ਮਿੱਠੇ ਆ। ਨਹੀਂ ਹੁਣ ਏਦਾਂ ਕਰਦੇ ਅਮਲੀ, ਫਿਰ ਆਪਾਂ ਵੜ ਦਿੰਦੇ ਆ ਸਾਰਿਆਂ ਦੀਆਂ ਜੜ੍ਹਾਂ। ਨਹੀਂ ਨਾ ਤੋੜਨ ਨਹੀਂ, ਤੁਸੀਂ ਗੁੱਸਾ ਨਾ ਕਰਿਆ ਕਰੋ, ਮੇਰੀ ਗੱਲ ਆ ਦਿੰਦਾ ਸ਼ਾਮ। ਹਾਂ ਮੈਂ ਤੁਹਾਨੂੰ ਓਏ ਚੱਲ ਵੀ ਇਦਾਂ ਕਰ ਬਾਦਸ਼ਾਹ, ਮੈਨੂੰ ਚੇਤਾ ਆ ਮੈਂ ਤਾਂ ਸਰਪੰਚ ਕੋਲ ਜਾਣਾ ਅੱਜ। ਅੱਛਾ ਤੇ ਨਹੀਂ ਦੀਵਾਲੀ ਦੀਆਂ ਉਹ ਪੁੱਛਣਾ ਚਾਹੀਦਾ ਵੀ ਦੀਵਾਲੀ ਸਰਪੰਚ ਦਾ ਝੋਨਾ ਵੀ ਵਿਕ ਗਿਆ ਹੋਣਾ। ਉਹ ਸਰਪੰਚ ਦਾ ਝੋਨਾ ਤਾਂ ਪਹਿਲੋਂ ਵਿਕ ਜਾਂਦਾ, ਅੱਜ ਤਾਂ ਮਾਜੀ ਕਹਿ ਲਓ ਫਿਰ ਚੱਲਦੀ ਆਉਂਦੀ ਬਈ ਆਲੇ ਦਰਬਾਰੇ। ਹੁਣ ਸਾਨੂੰ ਤਾਂ ਮਿਹਨਤਾਂ ਕਰਨੀਆਂ ਪੈਂਦੀਆਂ, ਮੈਂ ਵੀ ਦੇਖਾਂ ਵੀ ਜਾ ਕੇ ਕਿਤੇ ਚਲੋ ਜਾ ਚੱਲੀਏ। ਆਪਣਾ ਹਿਸਾਬ ਕਿਤਾਬ। ਚਲੋ ਠੀਕ ਹੈ, ਮਿਲਦੇ ਆ। ਚਲੋ ਫਿਰ ਮੈਂ ਰੈਸਟ ਕਰਦਾ। ਇਹ ਬੂਟਿਆਂ ਦਾ ਫਲ ਦੇ ਕੇ ਆਵੇ। ਰਾਤ ਲਾਈ ਹੋਈ ਆ ਨਾਲੇ ਨਾਲ। ਚਲੋ ਯਾਰ ਚੱਲੀਏ। ਸੁਣੇ ਹੋਏ ਆ ਸੱਚੇ ਬਾਦਸ਼ਾਹ ਮੇਰ ਰੱਖੀ ਸਾਰਿਆਂ ਤੇ। ਚੰਗਾ ਜੀ। ਓਕੇ ਵੀ।